उड़ती हवाओं सा था जैसा था वो। शटअप कली हटक कली थोड़ा पंख तन शीशा मस्त शाम मस्त रात मस्त शीशा मस्त ये जो हल अच्छा कौन कौन मस्त? फिर शकीलो मारो डोलना डोलना। अस्सलाम वालेकुम जी नाज़रीन, टी टाइम में खुश आमदीद जी। उम्मीद करता हूँ आप सब ठीक होंगे माशाल्लाह। आज तुमसे दूर होकर ऐसे रोया मेरा प्यार, आज तुमसे। कैसे हैं नाज़रीन? आज हमारे साथ दानिश अब्बास और मैर मिठा फरीद लुतड़। इसका तारुफ मैंने आपको बाद में करवाना है। ये तोहफा दिया अल्लाह ने मुझे, और ये कल मेरे घर पैदा होया। ਤੁਹਾਡੀ तो कोक पाड़ गई होनी। मेरी कोक, मेरी स्प्रैट भी पाड़ गई, मेरी रेड बुल भी पाड़ गई। यकीन कर। नहीं ਉਹ ਨਾ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਘਰ ਦਾ ਇੱਕ ਦਿਨ ਅੱਲਾ ਤੁਹਾਨੂੰ ਪਲਿਆ ਪਲਾਇਆ ਵੀ ਹਾਂਜੀ ਸਿੱਟ ਦਿੰਦਾ ਕਿ ਅੱਲਾ ਫੜ ਵੀ ਚੰਗਾ ਭਲਾਇਆ ਵੀ ਸੁੱਟ ਦਿੰਦਾ। ਇਹ ਪਲਿਆ ਪਲਾਇਆ ਚੰਗਾ ਭਲਾ। ਅੱਛਾ ਜੀ, ਇਹਦਾ ਮੈਂ ਬੜਾ ਇੰਟਰਸਟਿੰਗ ਹੈ, ਮੈਂ ਤੁਹਾਨੂੰ ਦੱਸਦਾ ਇਹਦਾ ਹਿਸਾਬ ਕਿਤਾਬ ਸਾਰਾ। ਸਭ ਤੋਂ ਪਹਿਲੇ ਅੱਜ ਮੈਨੂੰ ਕੱਲ ਤੋਂ ਆਇਆ ਸੀ? ਨਹੀਂ ਸਰ, ਨਹੀਂ ਆਇਆ ਸੀ। ਉਹਦਾ ਤੂੰ ਕਹਿ ਨਹੀਂ ਕੱਲ ਮੇਰਾ 500 ਗਵਾਚਾ। ਉਹ ਕਿਤੇ ਨਹੀਂ, ਇੱਥੇ ਹੀ ਕਿਤੇ ਹੋਣਾ। ਨਹੀਂ ਜਦ ਕਾਜੀ ਇੱਥੇ ਹੁੰਦਾ ਤੇ ਲੱਭ ਜਾਂਦਾ ਯਾਰ। ਕੱਲ ਤੋਂ ਆਇਆ ਸੀ? ਨਹੀਂ ਸਰ, ਇੱਥੇ ਹੀ ਹੋਣਾ। ਮੈਂ ਤੇ 250 ਦੀ ਆਫਰ ਵੀ ਦਿੱਤੀ। ਅੱਲਾ ਦੇ ਬੰਦੇ, ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ। ਯਾਰ ਕਿਤੇ ਨਹੀਂ ਗਿਆ ਉਹ। ਤੂੰ ਆਇਆ ਸੀ ਕੱਲ? ਨਹੀਂ ਸਰ ਜੀ, ਤੇ ਉਹ ਇੱਥੇ ਹੀ ਹੋਣਾ ਕਿਤੇ, ਲੱਭ ਲਈ। ਸਾਹ ਜੀ ਇਹ ਵੀ ਕਹਿੰਦੇ ਜਨਮਨ ਚਾਰਜਰ ਜਿਹੜਾ ਤੇਰਾ ਗਵਾਚਾ ਉਹ ਇੱਥੇ ਹੀ ਆ, ਉਹ ਨਹੀਂ ਆਇਆ ਕੱਲ। ਉਹ ਮੈਂ ਡਿਲੀਟ ਕਰਤਾ ਭਾਈ। ਇਹ ਨਾ ਕੋ ਟੋ ਚਾਰਜਰ ਦੇ ਚੱਕਰ 'ਚ 500 ਇਹ ਮੈਂ ਬੰਦਾ ਲੱਭਣਾ। ਕੈਮਰੇ ਮੈਂ ਸਾਰੇ ਉਸਤਾਦ ਜੀ ਨੂੰ ਮੈਂ ਕਿਹਾ ਓਪਨ ਕਰੋ। ਪਰਸੋਂ ਗਵਾਚਾ ਸੀ ਕੱਲ ਹੀ ਯਾਰ, ਕੱਲ ਰਾਤੀ ਜਾਣ ਲੱਗਾ। ਫਿਰ ਉਹ ਜਿਵੇਂ ਇੱਕ ਲਤੀਫਾ ਨਹੀਂ, ਇੱਕ ਬੰਦਾ ਦੂਜੇ ਨੂੰ ਕਹਿੰਦਾ ਯਾਰ 2000 ਰੁਪਇਆ ਕੱਲ ਦਾ ਚੋਰੀ ਹੋਇਆ। ਉਹ ਦੂਜਾ ਕਹਿੰਦਾ ਜਾਣ ਦੇ, ਕਹਿੰਦਾ 2000 ਕਦੋਂ ਸੀ? 1500 ਸੀ, ਮੈਂ ਘਰ ਜਾ ਕੇ ਗਿਣਿਆ। ਉਹ ਕਹਿੰਦਾ 1500 ਸੀ ਜਾਂ 2000 ਸੀ, ਇਹਨੂੰ ਛੱਡ, ਤੂੰ ਬੰਦਾ ਲੱਭ ਕੇ ਦੱਸ। ਸਮਝ ਆਈ? ਨੋਟ ਪਛਾਣਦਾ ਤੂੰ ਯਾਰ? ਉਹ ਸਾਹਮਣੇ ਆਊਗਾ ਨੰਬਰ ਯਾਦ ਆ? ਨੰਬਰ ਨਹੀਂ, ਨਵਾਂ ਨੋਟ ਸੀਗਾ। ਨਵਾਂ ਮੇਰੇ ਕੋਲ ਅਕਸਰ ਨੋਟ ਤਾਜੀ ਗਵਾਚ ਜਾਂਦਾ ਹੈ। ਤੇਰੇ ਕੋਲ ਮੋਬਾਈਲ ਵੀ ਗਵਾਚ ਜਾਂਦਾ ਹੈ। ਨਵਾਂ ਇਹ ਕਿਹੜੀ ਮੈਨੂੰ ਖੁਸ਼ਬੂ ਲਾਤੀ ਹੈ? ਅੱਲਾ ਮਾਫੀ, ਤੌਬਾ। ਦਿਮਾਗ ਨੂੰ ਚੜਨ ਦੇਈ। ਤੁਸੀਂ ਤਾਂ ਬੜੀ ਏਦਾਂ ਜਿਵੇਂ ਉਹ ਏਦਾਂ ਹੀ ਲਾਈਦੀ ਆ, ਲੇਕਿਨ ਅੱਛੀ ਜਿਹੜੀ ਹੁੰਦੀ ਏਦਾਂ ਹੀ ਲਾਈਦੀ। ਹੁਣ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ। ਸਰ ਇਹ ਕਿੱਥੋਂ ਲੈ ਕੇ ਆਇਆ ਸੀ ਤੂੰ? 9 ਰਿਆਲ ਦੀ ਲੈ ਕੇ ਆਇਆ। 9 ਉਹ ਕਿੱਥੋਂ? ਮੈਂ ਉੱਥੋਂ ਸਾਊਦੀ ਅਰਬ ਤੋਂ। ਕਿਤੇ ਤੂੰ 9 ਰਿਆਲ ਨੂੰ ਉਹ ਯਾਰ ਕਸਮੇ ਵੀ, ਉਹ ਮੇਰਾ ਦਿਮਾਗ ਉਹਨੇ ਖਰਾਬ ਕਰ ਦਿੱਤਾ। ਉਹ 9 ਰਿਆਲ ਦਾ ਮਤਲਬ ਆ ਕਿ ਵੀ ਇੱਥੇ ਤਾਂ 500-600 ਰੁਪਏ 3000 ਬਣਦਾ। ਜਿੱਥੋਂ ਮੈਂ ਐਕਸਚੇਂਜ ਕਰਾਇਆ ਉਹ ਮਹਿੰਗਾ ਦੇ ਲਿਆ ਡਾਲਰ। ਉਹ ਜਾਣ ਦੇ ਮਿੱਠੀ। ਨਹੀਂ ਝੂਠ ਬੋਲਣ ਡਿਆ ਵਾ। 5 ਰਿਆਲ ਦੀ ਨਾ ਕਰਿਆ ਕਰ ਯਾਰ। ਫਰੀਦ ਭਾਈ ਉਹ ਡਿਗਲਸਪੁਰੇ ਦੀ ਛੱਤ ਤੇ ਨਹੀਂ, ਉਹ ਜਿਹੜੇ ਉਹ ਪਰਫਿਊਮ ਭਰਦੇ, ਉਹ ਇਹਦੇ ਨਾਲੋਂ ਕੁਝ ਬਿਹਤਰ ਹੁੰਦੇ। ਹਾਂਜੀ ਤਾਜੀ ਤੁਹਾਡਾ ਦਿਮਾਗ ਸੁਣ ਨਹੀਂ ਹੋ। ਉਹ ਸੁਣ ਮੇਰਾ ਬੇਟੇ, ਮੇਰਾ ਸਾਰਾ ਕੁਝ ਸੁਣ ਹੋ ਗਿਆ। ਐਡੀ ਬੁਰੀ ਸਮੈਲ। ਹਾਂ ਸਹੀ ਖੁੱਲਣ ਡਿਆ, ਦਿਮਾਗ ਖੁੱਲਣ ਡਿਆ ਵਾ। ਤਾਜੀ ਗੱਲ ਕਰਦੇ ਜਿੱਦਾਂ ਕੋਈ ਮਿੱਠੇ ਚੌਲ ਗਰਮ ਕਰਨ ਦਿਆ ਵਾ। ਇੱਕ ਖੁਸ਼ਬੂ ਆਉਂਦੀ, ਇੱਕ ਸੈੱਟ ਉਧਰ ਨੂੰ ਉਲਰੀ ਜਾਂਦੇ ਆ, ਉਹ ਪਤਾ ਨਹੀਂ ਕਿਉਂ। ਇਹੀ ਫਲੇਵਰ ਮੈਂ ਸਾਰਾ ਉਹ ਵੀ ਲੈ ਕੇ ਆਇਆ ਜਿਹੜਾ ਘਰਾਂ ਦੇ ਵਿੱਚ। ਸਾਡੇ ਤੇ ਮੈਨੂੰ ਲੱਗਦਾ ਵਾ ਜਾਦੂ ਚੱਲ ਗਿਆ ਵਾ। ਕਾਹਦਾ? ਇਸ਼ਕ ਦਾ? ਨਹੀਂ ਸਾਡੇ ਤੇ ਬਹੁਤ ਲੋਕ ਇਸ ਟਾਈਮ ਭਾਈ, ਇਸ ਟਾਈਮ ਅਸੀਂ ਹਿੱਟ ਲਿਸਟ 'ਚ ਆ। ਕਿਉਂ? ਪਾਕਿਸਤਾਨੀ ਕਾਮੇਡੀ ਇੰਡਸਟਰੀ ਦੇ ਹਿੱਟ ਲਿਸਟ 'ਚ ਅਸੀਂ ਆ। ਵਾਈ ਵਾਟ ਰੀਜ਼ਨ ਬਿਹਾਈਂਡ ਇਟ? ਭਾਈਜਾਨ ਉਸਕਾ ਮਤਲਬ ਇਹ ਹੈ ਕਿ ਤੁਸੀਂ ਨਹੀਂ ਕੰਮ ਸਹੀ ਕਰਦੇ। ਫਿੱਕੀਆਂ ਗੱਲਾਂ ਤੁਸੀਂ, ਲੋਂਡੇ ਲਪਾੜੇ ਤੁਸੀਂ ਸਾਰੇ। ਅੱਜ ਤੋਂ ਬਾਅਦ ਕੰਮ ਸਹੀ ਕਰਿਆ ਕਰਨਾ। ਗੱਲ ਉਹਨਾਂ ਦੀ ਸੁਣ ਲਓ ਪਹਿਲੋਂ। ਲੋਂਡੇ ਲਪਾੜੇ ਤੁਸੀਂ ਸਾਰੇ ਜਣੇ, ਮਤਲਬ ਤੁਸੀਂ ਕੋਈ ਕੰਮ ਨਹੀਂ ਸਹੀ ਕਰਦੇ। ਲੋਂਡੇ ਲਪਾੜੇ ਚਾਹਲ ਟੈਪ ਤੁਸੀਂ ਕਰੈਕਟਰ ਹੋ। ਨਹੀਂ, ਕਿਹਨੂੰ ਕਹਿਣ ਦੇ? ਆ ਜਿਹੜੇ ਤਾਂ ਤੁਸੀਂ ਖਾਸ ਤੌਰ ਤੇ ਆ ਨਾ, ਇਹਨੂੰ ਬੋਲਣ ਦੀ ਤਮੀਜ਼ ਆ, ਨਾ ਇਹਨੂੰ ਗੱਲ ਕਰਨ ਦੀ ਤਮੀਜ਼ ਆ। ਫਿਰ ਹੁਣ ਹਰ ਸ਼ੋਅ 'ਚ ਮੈਂ ਭਾਈ ਇਦਾਂ ਕਰਕੇ ਫੇਰ ਵਿਆਹ ਕਰਨਾ, ਫੇਰ ਠੀਕ ਹੈ। ਇਹੀ ਠਾਣੀ ਇਹ ਕਰਕੇ ਹੀ ਤੂੰ ਬਦਤਮੀਜ਼। ਹਾਂਜੀ ਦਿਲੋਂ ਕਰਕੇ ਬਈ ਅਸੀਂ ਪਹਿਲੇ। ਹਾਂਜੀ ਬਸ ਭਾਈ ਮੈਂ ਇਹ ਕੀਤਾ ਸੀ ਉਸਤਾਦ ਜੀ ਨੂੰ, ਤੇ ਉਸਤਾਦ ਜੀ ਨੇ ਮੈਨੂੰ ਡਾਂਟਿਆ ਸੀ ਕਿ ਐ ਨਹੀਂ ਕਰਨਾ। ਅੱਛਾ ਜੀ, ਹੋਇਆ ਕੀ ਹੈ? कहते ने सर जिस पे ना झुक जाए उसे डर नहीं कहते।
सर जिस पे ना झुक जाए उसे दर नहीं कहते, हर दर पे जो झुक जाए उसे सर नहीं कहते। वाह वाह वाह। मेरी ये एक्स्ट्रा तू बार एक बताया वा, मैं वाइंड अप करता। वाह वाह उस्ताद जी कमाल हो, क्या बात है, छा गया, क्या बात, सुभान अल्लाह, वाह ये लुद्धड़ मजा आ गया। ਭਾਜੀ ਹੁਣ ਹੈਂਡ ਫ੍ਰੀ ਲਾਈ अच्छा जी, ਤਾਜੀ ਇਹਨਾਂ ਦਾ ਨਾਮ ਮੈਨੂੰ ਨਹੀਂ मैं दसन लगा जी, गल ये है, देखो मेरी गल सुनो। ਥੋੜਾ ਜਿਹਾ ਮੈਨੂੰ ਉਹਦੇ ਬਾਰੇ ਵਜ਼ਾਹਤ ਥੋੜੀ ਜਿਹੀ ਚਾਹਨੇ ਆ। ਟੀ ਟਾਈਮ ਸਾਡਾ ਇੱਕ ਫਾਰਮੈਟ ਐਸਾ ਜਿਹਦੇ 'ਚ ਅਸੀਂ ਆਪਣੀ ਆਡੀਅנס ਨਾਲ, ਆਪਣੀ ਫੈਮਿਲੀ ਨਾਲ ਗੱਲ ਕਰਦੇ। ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਲੌਂਡੇ ਲਪਾੜੇ, ਕਿਹਨੂੰ ਕਿਹਾ ਤੁਸੀਂ? ਮੈਨੂੰ ਕਿਹਾ? ਨਹੀਂ ਤੁਹਾਨੂੰ ਦੋ ਤਿੰਨ ਜਣਿਆਂ ਨੂੰ ਕਿਹਾ, ਹੁਣ ਸਾਰੀ ਦੁਨੀਆ ਕਹਿ ਰਹੀ ਹੈ, ਲੋਕੀ ਕਹਿ ਰਹੇ ਨੇ। ਨਹੀਂ, ਕਿੱਦਾਂ ਕੀ ਕੀਤਾ ਤੁਸੀਂ? ਮੁਸੀਬਤ ਪਾਈ ਪਈ, ਤੁਸੀਂ ਵੱਡੇ ਵੱਡੇ ਅੱਛੇ ਡਰੈਸਿੰਗ ਵਾਲੇ ਬੰਦੇ ਨੂੰ, ਹਾਜੀ ਜਿਹੜੇ ਪਤਾ ਨਹੀਂ ਕਿੱਥੋਂ ਮਹਿੰਗੀ ਡਰੈਸਿੰਗ ਕਰਕੇ ਆ ਗਏ ਤੇ टीवियां पे बह के ते बेचारे मरे उस्ताद पे जी, ने। मैं उनसे सिर्फ इतना कहूंगा कि लोंडे के अगला लफ्ज आप बदल ले, जिस तरह की आपकी वजाहत है उनकी हाँ। साहब की, तो वो बदल लें, उसको लोंडे रहने दें, हाँ, आगे कुछ और सही। लगा दें, वो आपके लिए मुनासिब है। अच्छा उस्ताद जी, मैं हिसाब लाया ਤੁਹਾਡੇ ਪਾਕਿस्तान च ना बड़े बड़े ਢਾੜੀ ਆਹਾ अच्छे ਨਾਂ ਰੱਖ ਕੇ ਨਾ ਤੇ ਉਹਦੀ ਆੜ ਚ ਲੁਕੇ ਨੇ। ਉਸਤਾਦ ਜੀ ਬੜੀ ਚੰਗੀ ਗੱਲ ਕੀਤੀ ਉਹਨਾਂ ਨੇ। ਤਾਂ ਲੋ ਇਹ ਕਿੰਨੇ ਪਿੱਛੇ ਹੈ ਹਾਂ ਇਹ ਲੁੱਧੜ। ਇਹ ਗਿੱਲਾ ਪਾਣੀ ਪਾ ਲਓ ਮਾੜਾ ਜਿਹਾ ਚੁੱਪ ਓਏ ਯਾਰ ਲੁੱਦੜ। ਮੈਂ ਤੇਰਾ ਦੱਸਦਾ ਠਹਿਰ ਜਾ, ਅੱਛਾ ਜੀ, ਬਲਕਿ ਮੈਂ ਤੈਨੂੰ ਦੱਸਦਾ ਠਹਿਰ ਜਾ। गिल्ला पानी ਠੰਡਾ ਤਾਜੀ ਕਰੀ ਠੰਡਾ 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 ਉਹਨੇ ਠੰਡਾ ਉਹ ਕੀ ਉਹਨੂੰ ਕਹਿੰਦੇ ਨੇ ਸ਼ਾਇਰ ਸੇ ਮੁਰਾਦ, ਸ਼ਾਇਰ ਸੇ ਮੁਰਾਦ ਥੀ ਕਿ ਠੰਡਾ, ਉਹਨੇ ਕਿਹਾ ਗਿੱਲਾ ਪਾਣੀ ਪਾ ਲਓ ਥੋੜਾ ਜਿਹਾ। ਜੀ ਅੱਛਾ, ਨਹੀਂ ਤੇ ਸੁੱਕਾ ਪਾਣੀ ਝਾੜ ਲਓ ਥੋੜਾ, ਉਹਦੇ ਚ ਨਮਕਦਾਨੀ ਚ ਪਾ ਕੇ। ਪਾਣੀ ਵਾਲਾ ਪਾਊਡਰ ਪਾ ਲਓ ਨੇ ਅੱਛਾ ਕੀ ਮੈਂ ਕਹਿੰਦਾ ਸੀ? ਆਪ ਕਹਿ ਰਹੇ ਥੇ ਕਿ ਮਹਿੰਗੇ ਕੱਪੜੇ ਪਾ ਗਿਲਾ ਉਸਤਾਦ ਹੈ ਹੀ ਨਹੀਂ ਕਿੱਥੇ, ਕੀ ਲੱਗੀ ਹੈ? ਸਾਜੀ ਇਹ ਕਿੰਨਾ ਹੀ ਪਿੱਛੇ ਮੈਨੂੰ ਤੁਸੀਂ ਕਹਿੰਦੇ ਤੇ ਆਪਣਾ ਮਾਫ ਕੋਈ ਇਹ ਕਿਤੇ ਬੇਟਾ ਹੀ ਨਹੀਂ ਠੀਕ ਅੱਛਾ ਮੈਂ ਕਹਿ ਰਿਹਾ ਸੀ ਕਿ ਬੜੇ ਬੜੇ ਪਾਕਿਸਤਾਨ ਚ ਨਾ ਅੱਛੇ ਨਾਮ ਰੱਖ ਕੇ ਨਾ ਢਾੜੀ ਉਹਦੀ ਆੜ ਚ ਲੁਕੇ ਨੇ, ਅੱਛੀ ਸੀ ਡਰੈਸਿੰਗ ਦੇ ਵਿੱਚ ਢਾੜੀ ਲੁਕੇ ਨੇ, ਠੀਕ ਹੈ ਨਾ, ਜਿਹਦਾ ਮਤਲਬ ਵਿਦ ਪ੍ਰੂਫ, ਮਤਲਬ ਬੰਦੇ ਨੂੰ ਸਾਰੇ ਫੈਸਲਾਬਾਦ ਨੂੰ ਪਤਾ ਕਿ ਮਾੜੀ ਟੈ ਆ, ਖਾਨ ਸਾਹਿਬ ਆ, ਯਾਨੀ ਮਰਾਸੀ ਹੈ, हाँ जी। ਲੇਕਿਨ ਨਾਮ ਅੱਛਾ ਲੈ ਕੇ ਦੋ ਤਿੰਨ ਹਿੰਸਿਆਂ ਵਾਲਾ, ਡਰੈਸਿੰਗ ਅੱਛੀ ਕਰਕੇ ਚਾਰ ਅੱਛੇ ਬੰਦਿਆਂ ਨਾਲ ਤਲਕ ਬਣ ਕੇ ਤੇ ਉਹ ਮਤਲਬ ਹੋਰ ਹੀ ਹੋਏ ਨੇ। 2-3 दिन से ਅਸੀਂ ਗੱਲ ਵਾਸਿਆ ਕਰ ਸਕਨੇ ਵੈਸੇ। ਨਹੀਂ ਵਾਜ਼ਿਆ ਕੀ ਕਰਨਾ, ਛੱਡ ਦੇ ਵਾਜ਼ਿਆ, ਉਹਨੂੰ ਆਪੇ ਸਮਝ ਲੱਗ ਜਾਣੀ ਬੱਚੇ ਨੂੰ। ਨਹੀਂ ਕੋਈ ਮਸਲਾ ਹੋਇਆ ਸਤਾਈ ਦੱਸੋ ਤਾਂ ਸਹੀ। ਨਹੀਂ ਕੋਈ ਮਸਲਾ ਨਹੀਂ ਹੋਇਆ। ਖੁਸ਼ਕ ਪਾਣੀ ਉਸਤਾਦ ਜੀ ਕਿੱਥੋਂ ਆਉਂਦਾ? ਕਿਹੜਾ ਖੁਸ਼ਕ ਪਾਣੀ? ਓਏ ਅੱਲਾ ਦੇ ਬੰਦੇ, ਉਹ ਸੈਟਿੰਗ ਹਿੱਲ ਗਈ ਭਾਈ ਦੀ। ਕਾਲੇ ਪਾਣੀ ਤੋਂ ਲਾ। ਅੱਛਾ ਮੈਂ ਤੁਹਾਨੂੰ ਇਹਦਾ ਦੱਸਦਾ, ਤੁਹਾਨੂੰ ਫਿਰ ਸਮਝ ਆ ਜਾਏਗੀ, ਫਿਰ ਤੁਹਾਨੂੰ ਇਹਦਾ ਟੈਨਸ਼ਨ ਨਹੀਂ ਹੋਏਗੀ। ਅੱਜ ਜਿੰਨੀ ਦੇਰ ਤੱਕ ਤੁਹਾਨੂੰ ਪਤਾ ਨਹੀਂ ਨਾ, ਉਨੀ ਦੇਰ ਤੱਕ ਤੁਸੀਂ ਇੰਜੋਏ ਕਰੋ, ਜਦੋਂ ਤੁਹਾਨੂੰ ਇਹਦਾ ਪਤਾ ਲੱਗਣਾ ਫਿਰ ਤੁਸੀਂ ਹੋਰ ਇੰਜੋਏ ਕਰਨਾ, ਫਿਰ ਤੁਸੀਂ ਕਹਿਣਾ ਅੱਛਾ ਉਹ ਅੱਛਾ ਆਹ ਗੱਲ ਸੀ। ਅੱਛਾ ਅੱਛਾ ਜੀ, ਉਹਨਾਂ ਨੇ ਕਿਹਾ ਕਿ ਲੌਂਡੇ ਨਹੀਂ ਯਾਰ ਉਹ ਛੱਡ ਦੇਣਾ, ਤੂੰ ਗੱਲ ਜੋ ਵੀ ਹੈ ਛੱਡ ਦੇ ਤੂੰ। ਮੈਂ ਤੁਹਾਨੂੰ ਕਿਹਾ ਤੁਸੀਂ ਆਪ ਜੋ ਮਰਜ਼ੀ ਕਰੋ, ਮੈਨੂੰ ਛੱਡ ਦਿਓ ਬਸ। ਮੈਂ ਇੱਕ ਤੇਰੀ ਬਰਾਬਰੀ ਕੀ ਖਾਤਰ ਖੁਦ ਕੋ ਕਿਤਨਾ ਗਿਰਾ ਚੁੱਕਾ ਉਸਤਾਦ ਜੀ ਹੂੰ ਮੈਂ। ਮੈਨੂੰ ਗੱਲਾਂ ਬੜੀ ਕਰਦਾ, ਇਹ ਕੀ ਗੱਲਾਂ ਕੀਤੀਆਂ ਨੇ ਮੈਨੂੰ ਹੁਣ ਸਮਝ ਆਈ। ਓ ਯਾਰ ਭਾਜੀ ਮਾੜਾ ਜਿਹਾ ਏਦਾਂ ਘਮਾਓ ਤੇ ਲੁੱਟਣ ਭਾਜੀ ਮਾੜਾ ਜਿਹਾ ਕਰ ਲਓ, ਸੈੱਟ ਹੋ ਜਾਓਗੇ। ਸਤਾਂ ਜੀ ਅਸੀਂ ਜੋ ਮਰਜ਼ੀ ਕਹਿ ਸਕਦੇ ਫਿਰ, ਹਾਂ ਤੁਸੀਂ ਆਪਣੀ ਵੀਡੀਓ ਅਸੀਂ ਭਾਵੇਂ ਦੱਸੋ ਤੇ ਚੈਨਲ ਤੇ, ਭਾਵੇਂ ਸਲਮਾਨ ਦੇ ਚੈਨਲ ਤੇ। ਕਹਿਤਾ ਮਜ਼ਾਕ ਨਹੀਂ, ਉਸਤਾਦ ਜੀ ਨੇ ਵੀ ਕਹਿਤਾ ਵੀ ਇੱਕ ਮਿੰਟ ਬਾਸ ਭਾਈ, ਉਸਤਾਦ ਜੀ ਸਲਮਾਨ ਦੇ ਚੈਨਲ ਤੇ, ਮੁਦੱਸਰ ਦੇ ਚੈਨਲ ਤੇ ਜੋ ਮਰਜ਼ੀ ਕਹੀਏ ਫਿਰ ਕੋਈ ਤੁਹਾਨੂੰ ਕੋਈ ਟੈਨਸ਼ਨ ਨਹੀਂ ਨਾ। ਨਹੀਂ ਜੋ ਮਰਜ਼ੀ ਕੋਈ ਕਰੋ। ਰੋਕ ਟੋਕ। ਹਾਂ ਜੋ ਮਰਜ਼ੀ ਓਕੇ ਲਓ ਫਰੀਦ ਸਾਹਿਬ, ਅੱਜ ਹੀ ਲਓ ਫਿਰ। ਯਾਰ ਫਿਰ ਸਾਨੂੰ ਕੁਝ ਕਹਿਣ ਦੀ ਜ਼ਰੂਰਤ ਹੀ ਨਹੀਂ, ਸਾਡੇ ਜਿਹੜੇ ਭਰਾ ਨੇ, ਸਾਡੀ ਫੈਮਿਲੀ ਹੈ ਜਿਹੜੀ, ਉਹ ਕਹੀ ਜਾ ਰਹੇ ਆ, ਸਾਨੂੰ ਫਿਰ ਤੂੰ ਘਰ ਬਹਿ ਜਾ, ਤੇਰੀ ਤਨਖਾਹ ਪਹੁੰਚ ਜਾ ਕਰੇਗੀ। ਉਸਤਾਦ ਜੀ ਉਹ ਕਰੀ ਕਹਿੰਦੇ ਜਾਂਦੇ ਸਹੀ। ਉਸਤਾਦ ਜੀ ਕਹਿੰਦੇ ਜਿੱਥੇ ਮਰਜ਼ੀ ਤੁਸੀਂ ਕਹੋ। ਉਸਤਾਦ ਜੀ ਮੈਂ ਵੀ ਭਲਾ ਜੀ ਹਾਂ ਜਿੱਥੇ ਮਰਜ਼ੀ। ਲੈ ਵੇਖੀ ਹੁਣ ਮੈਂ ਲੋ ਜੀ ਨਾਜ਼ਰੀਨ, ਗੱਲ ਇਹ ਆ ਕਿ ਮੈਂ ਤੁਹਾਨੂੰ ਤਾਰਫ ਕਰਾਉਣਾ ਹੈ ਆਪਣੇ ਪੁੱਤਰ ਦਾ। ਮਿੱਠਾ ਪੁੜੀਆ ਭਾਈ ਇਹ ਕਰ ਲਿਆ ਯਾਰ, ਇੰਜਨ ਕੀ ਹੋ ਗਿਆ ਯਾਰ? ਬਾਜੀ ਉਹ ਬੁਰਾ ਲੱਗਣ ਲੱਗ ਕੇ ਕਰ। ਵੀਰੇ ਢੇਲੇ ਵਾਲਾ ਪਾਣੀ ਇਹ ਤੇ ਤੂੰ ਗੱਲ 3-4 ਮਿੰਟ ਪਹਿਲੇ ਨਹੀਂ ਸੀ ਕਿ ਇੰਜ ਕਰ ਲਾ। ਅੱਛਾ ਇਹ ਲੇਟੈਂਸੀ ਦਾ ਰੌਲਾ ਵਾ। ਇਹਦੀ ਰੈਮ ਵਧਾ ਲਓ, ਨਹੀਂ ਹੈ ਇਹਦੀ ਰੈਮ ਵਧਾ ਲਓ। ਇਹ ਲੇਟੈਂਸੀ ਦਾ ਰੌਲਾ ਵਾ। ਜਿਹੜੇ ਆਡੀਓ ਸੌਫਟਵੇਅਰ ਹੁੰਦੇ ਨਾ, ਉਹਨਾਂ 'ਚ ਇੱਕ ਲੇਟੈਂਸੀ ਹੁੰਦੀ ਹੈ। ਹਾਂਜੀ, ਲੇਟੈਂਸੀ ਯਾਨੀ ਕਿ ਤੁਸੀਂ ਹੈਲੋ ਕੀਤਾ ਨਾ ਤਾਂ ਕਿੰਨੀ ਦੇਰ ਬਾਅਦ ਆਵਾਜ਼ ਹੈਲੋ ਆਉਣੀ ਹੈ। ਲੇਟ ਹਾਂ ਉਹ ਇਹਦਾ ਮੈਨੂੰ ਲੱਗਦਾ ਉਹ ਰੌਲਾ ਚੱਲ ਰਿਹਾ। ਉਸਤਾਦ ਜੀ ਦੀ ਬੜੀ ਮਿਹਰਬਾਨੀ, ਇਹਨਾਂ ਨੇ ਮੇਰਾ ਉਸਤਾਦ ਜੀ ਕੀ ਵੈਸੇ ਤਾਰਫ ਕਰਾਇਆ। ਨਹੀਂ ਮੈਂ ਕਿਹਾ ਮੈਂ ਕਰਾਉਣਾ ਤਾਰਫ। ਇਦਾਂ ਕਰੋ, ਥੋੜੀ ਜਿਹੀ ਗੱਲ ਕਰਕੇ ਆਪਾਂ ਅੱਧਾ ਘੰਟਾ ਚੁੱਪ ਕਰ ਜੀ, ਤਾਂ ਕਿ ਫਿਰ ਪਿੱਛੋਂ ਰਲ ਕੇ ਗੱਲ ਕਰ ਲਓ। ਨਹੀਂ ਠੀਕ। ਲਓ ਜੀ ਮੈਂ ਤੁਹਾਨੂੰ ਦੱਸਦਾ ਜਨਾਬ, ਇਹਦਾ ਅਸੀਂ ਨਾਂ ਰੱਖਣਾ ਵਾ ਕਿਉਂਕਿ ਕੱਲ ਇਹਦੀ ਪੈਦਾਇਸ਼ ਹੋਈ ਆ। ਹਾਂਜੀ ਠੀਕ ਆ। ਇਹਦਾ ਜਾਏ ਵਕੂਆ ਹੈਗਾ ਵਾ ਜਾਜਨੀ ਆਫੀਸ਼ੀਅਲ। ਗੁੜਤੀ ਚ ਮੇਜ਼ ਕੋ ਆ ਗਿਆ ਜੀ ਬਾਹਰ। ਅੱਛਾ ਇਹਨੇ ਉਸਤਾਦ ਜੀ ਗੁੜਤੀ ਤੁਹਾਡੀ ਬੜੀ ਡਿਟਰਮਿਨ, ਸ਼ਾਇਦ ਤੁਹਾਡੀ ਪਈਣੀ ਹੈ। ਆ ਕੀ ਹੋਇਆ? ਆ ਕੌਣ ਆ? ਸਾਡੀ ਆਡੀਓ, ਸਾਡੀ ਆਵਾਜ਼ ਕੋਈ ਰੋਕ ਨਹੀਂ ਸਕਦਾ।
ਭਾਈ। ਸਾਨੂੰ ਦਬਾਇਆ ਨਹੀਂ ਜਾ ਸਕਦਾ। ਸਾਡਾ ਮਾਈਕ ਡਾਇਰੈਕਟ ਫੋਨ 'ਚ ਲੱਗਾ, ਸਾਡੇ ਕੈਮਰੇ ਚੱਲ ਰਹੇ ਨੇ। ਦੁਨੀਆ ਜਿੰਨਾ ਮਰਦੀ ਸਜਾਦ ਜਾਨੀ ਦੀ ਟੀਮ ਨੂੰ ਦਬਾ ਲਵੇ, ਅਸੀਂ ਨਹੀਂ ਦੱਬਣਾ। ਅਸੀਂ ਬੰਦ ਬੱਤੀ 'ਚ ਵੀ ਪ੍ਰੋਗਰਾਮ ਕਰਾਂਗੇ ਇਨਸ਼ਾਅੱਲਾ। ਇੱਕ ਵਾਰੀ ਸਾਰੇ ਮੇਰੇ ਨਾਲ ਨਾਰੇ ਦਾ ਜਵਾਬ ਦੇਣਾ, ਸਜਾਦ ਜਾਨੀ, ਸਜਾਦ ਜਾਨੀ। ਓਏ ਨਾ ਕੋਈ ਰੰਬਾ, ਨਾ ਕੋਈ ਕੈਂਚੀ, सजाद जानी सजाद जानी। मैं बहुत खुश नसीब हूँ इस फैमिली में पैदा हुआ। ਓ ਭਾਈ एक मिनट पैर जान की गल हो गई है। ਉਹ ਚੁੱਪ ਕਰੋ, ਇਹਨੂੰ ਹੱਲੇ ਵੀ ਨਹੀਂ ਪਤਾ ਬੱਤੀ ਬੰਦ ਹੋ ਗਈ। ਸੱਜਾ ਜਾਨੀ ਸਾਹਿਬ ਜ਼ਿੰਦਾਬਾਦ, ਸੱਜਾ ਜਾਨੀ ਸਾਹਿਬ ਜ਼ਿੰਦਾਬਾਦ। ਓਏ ਅੱਧਾ ਘੰਟਾ ਹੋ ਗਿਆ ਨਾ ਲੈਣ ਲੰਘੀ ਨਾਰੇ ਵਾਲੀ। ਕੀ ਹੋ ਗਿਆ ਭਾਈ ਤੁਹਾਨੂੰ? ਅੱਛਾ, ਇਹਨੇ 4 ਮਿੰਟ ਬਾਅਦ ਕਹਿਣਾ ਇੱਕਦਮ ਨਾ, ਇਹਨੇ ਕਹਿਣਾ ਉਹ ਬੱਤੀ ਚਲੀ ਗਈ ਜਦੋਂ ਆ ਜਾਣੀ। ਤੁਸੀਂ ਭਲਾ ਕੀ ਕਰਿਆ ਕਰੋ, ਹਰ ਥੋੜੀ ਦੇਰ ਬਾਅਦ ਨਾ ਇਹਦੇ ਤੇ 2 ਵਾਰੀ ਟੈਪ ਕਰਕੇ 20 ਸੈਕਿੰਡ ਲੰਘਾ ਦਿਆ ਕਰੋ। ਲਓ ਜੀ। ओहो ਨਾਲ सारी ਤੁਸੀਂ बत्ती ਆਡੀਓ, चली गई है। ਅੱਛਾ ਬਹੁਤ ਸਾਰੇ ਬੰਦੇ ਐਸੇ ਨੇ, ਬਹੁਤ ਸਾਰੇ ਬੰਦੇ ਨੇ ਜਿਹੜੇ ਆਡੀਓ ਸੁਣਦੇ ਨੇ, ਜਰਮਨ ਵੀ ਆਡੀਓ ਸੁਣਦੇ ਨੇ, ਹਾਂਜੀ ਤੇ ਉਹ ਆਡੀਓ ਸੁਣ ਲੈਣ। ਤਾਜੀ ਆਹਾ ਕਿਉਂ ਸਾਰੇ ਲਓ। ਸਾਰੇ उस्ताद जी बत्ती चली गई हुई है। ਓਏ ਬੱਤੀ ਆ ਗਈ ਆ। ਓਏ ਨਾਲ ਕਰੋ ਯਾਰ, ਮੇਰੀ ਖੈਰ ਹੈ, ਨਾਲ ਕਰੋ, ਅੱਛਾ ਨਾਲ ਕਰੋ। ਅੱਛਾ ਜੀ ਨਾਜ਼ਰੀਨ, ਗੱਲ ਇਹ ਹੈ, ਇਹਦਾ ਕੀ ਨਾਂ ਤੇਰਾ? ਅਬੂਜ਼ਰ? सुन गुजर सुन ਸੋਨੂ ਮਤਲਬ ਕਿਉਂ? ਘਰ ਵਾਲਿਆਂ ਦਾ ਸੋਨਾ ਹੈ। ਨਹੀਂ, ਤੁਸੀਂ ਮੈਨੂੰ ਆ ਮੈਂ ਪੜਿਆ ਸਾ, ਤੁਸੀਂ ਕਿਹਾ ਸੀ ਸੋਨੂ। ਸੋਨੂ ਨਿਗਮ ਦੀ ਵਜ੍ਹਾ ਤੋਂ ਤਾਂ ਨਹੀਂ ਸੋਨੂ? ਨਹੀਂ ਸਰ, ਤੁਸੀਂ ਕਿਹਾ ਸੀ ਸੋਨੂ। ਸਰ ਸੌਂਦਾ ਜ਼ਿਆਦਾ, ਇਹਨੂੰ ਸੋਨੂੰ ਹੀ ਕਹਿਣ ਲੱਗ। ਅੱਛਾ ਅਬੂਜ਼ਰ, ਅਬੂਜ਼ਰ ਆ ਨਾਮ, ਅਬੂਜ਼ਰ ਹੈ ਨਾ? ਜੀ ਜੀ। ਅਬੂਜ਼ਰ। ਨਾਜ਼ਰੀਨ ਗੱਲ ਇਹ ਆ, ਅਬੂਜ਼ਰ ਭਾਈ ਕਹਿੰਦੇ ਨੇ ਕਿ ਮੈਂ 8-9 ਸਾਲ ਤੋਂ ਤੁਹਾਨੂੰ ਲੱਭ ਰਿਹਾ। ਇਹ ਮੇਰੀ ਮੁਹੱਬਤ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਵਿਚਾਰਾ ਗਿਆ। 24 ਚੈਨਲ ਤੇ, 42 ਤੇ, ਸਿਟੀ 41 ਤੇ, ਫੈਸਲਾਬਾਦ ਆਇਆ, ਲਾਹੌਰ ਗਿਆ, ਕਿੱਥੇ ਕਿੱਥੇ ਨੇ ਲੋਕਾਂ ਨੂੰ ਪੁੱਛਿਆ। ਫੈਸਲਾਬਾਦ, ਲਾਹੌਰ, ਜਿੱਥੇ ਜਿੱਥੇ ਇਹਨੂੰ ਪਤਾ ਲੱਗਾ ਨਾ ਕਿ ਇੱਥੋਂ ਕੋਈ ਮੈਨੂੰ ਮਿਲ ਸਕਦਾ ਕੋਈ ਰਾਬਤਾ, ਇਹ ਉੱਥੇ ਉੱਥੇ ਵਿਚਾਰਾ ਗਿਆ। ਹਰ ਜਗ੍ਹਾ। ਅੱਛਾ, ਉਹ ਨਹੀਂ ਹੋਇਆ ਰਾਬਤਾ। ਫਿਰ ਫਰੀਦ ਦੇ ਨਾਲ ਰਾਬਤਾ ਹੋਇਆ ਜਾਂ ਕਿਸੇ ਦਾ, ਉਹਨਾਂ ਨੇ ਵੀ ਨਹੀਂ, ਕਿਉਂਕਿ ਸਾਨੂੰ ਇੱਥੇ ਤੇ 1000 ਬੰਦਾ ਰੋਜ਼ ਕਹਿੰਦਾ ਵਾ। ਸਹੀ। ਅੱਛਾ, ਫਿਰ ਨਾ ਮੈਨੂੰ ਇਹਨਾਂ ਨੇ ਗਾਣੇ ਗਾ ਕੇ ਭੇਜੇ 2। ਵਾਹ। ਇਹਨਾਂ ਨੇ ਗਾਣੇ ਗਾ ਕੇ ਭੇਜੇ ਰਫੀ ਸਾਹਿਬ ਦੇ, ਉਹ ਮੇਰੇ ਤੱਕ ਕਿਸੇ ਤਰੀਕੇ ਨਾਲ ਪਹੁੰਚ ਗਏ। ਅੱਛਾ, ਹੁਣ ਉਹ ਗਾਣੇ ਮੈਂ ਸੁਣ ਕੇ ਨਾ, ਤੇ ਮੈਂ ਕਿਹਾ ਯਾਰ ਇਹਨੂੰ ਬੁਲਾਓ। ਕਿਸੇ ਨੂੰ ਨਹੀਂ ਸੀ ਕੋਈ ਐਸੀ ਉਸ ਗਾਣੇ 'ਚ ਲੱਗੀ ਗੱਲ ਕਿ ਜਿਹੜਾ ਬੰਦਾ ਕਵੇ ਕਿ ਯਾਰ ਇਹ ਮਤਲਬ ਇਹ ਤੇ ਨਾਰਮਲ ਹੈ, ਤੇ ਕੋਈ ਐਸੀ ਗੱਲ ਨਹੀਂ ਵੀ ਬੰਦਾ ਕਵੇ ਵੀ ਇਹ ਬਹੁਤ ਕੋਈ ਸੁਰੀਲਾ ਜਾਂ ਬਹੁਤ ਕੋਈ ਮੰਜਿਆ ਹੋਇਆ ਜਾਂ ਕੋਈ ਐਸਾ। ਤੇ ਉਸਤਾਦ ਉਹਨਾਂ ਨੇ ਕਾਹਤੋਂ ਬੁਲਾ ਲਿਆ, ਮਤਲਬ ਇੱਕ ਮਿਸਾਲ ਆ। ਲੇਕਿਨ ਮੈਂ ਇੱਕ ਚੀਜ਼ ਦੇਖੀ ਉਹਦੇ 'ਚ, ਗਾਣੇ ਇਹਦੀ ਆਵਾਜ਼ 'ਚ, ਹਾਂ, ਜਿਹੜੀ ਨਾ ਇਹਨੂੰ ਪਤਾ ਨਾ ਤਾਂ ਕਿਸੇ ਨੂੰ ਨਹੀਂ ਸੀ ਪਤਾ, ਬਲਕਿ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਵੀ ਨਹੀਂ ਪਤਾ। ਇੱਕ ਚੈਨਲ ਤੇ 1-2 ਤੇ ਗਿਆ, ਉਹਨਾਂ ਨੇ ਬਾਹਰ ਪਾ ਕੇ ਸੁਣਿਆ, ਹਾਂਜੀ। ਤੇ ਬਾਹਰੋਂ ਬਾਹਰ ਹੀ ਉਹਨਾਂ ਨੇ ਕਿਹਾ ਨਥੀ ਹੋ ਜਾ। ਤੁਸੀਂ ਖੋਜ ਲਗਾ ਲਈ। ਮੈਂ ਤੁਹਾਨੂੰ ਦੱਸਦਾ ਨਾ, ਔਰ ਮੈਂ ਤੁਹਾਨੂੰ ਵਹਾਵਾਂਗਾ ਉਹ ਸਾਰਿਆਂ ਨੂੰ, ਜ਼ਰੂਰੀ ਆ। ਸੁਣਾਵਾਂਗਾ ਵੀ। ਅੱਛਾ, ਮੈਂ ਜਦੋਂ ਗਾਣਾ ਸੁਣਿਆ, ਮੈਂ ਉਹਦੇ 'ਚ ਕੁਝ ਚੀਜ਼ਾਂ ਦੇਖੀਆਂ, ਤੇ ਮੈਂ ਇਹਨੂੰ ਕਿਹਾ ਯਾਰ ਬੁਲਾਓ ਇਹਨੂੰ। ਜੀ। ਇਹ ਕੱਲ ਅੱਗੋਂ ਮਤਲਬ ਸਾਰਾ ਕੰਮ ਛੱਡ ਕੇ ਉਸੇ ਦਿਨ ਹੀ ਆ ਗਿਆ ਆਪਣੇ ਟੈਂਕ ਤੇ। ਟੈਂਕ ਤੇ। ਹੁਣ ਜਦੋਂ ਆਇਆ ਨਾ, ਤੇ ਇੱਕ ਬੰਦੇ ਨੇ ਮੈਨੂੰ ਕਿਹਾ, ਉਹਨੇ ਕਿਹਾ ਜੀ ਇਹ ਸਾਡੇ ਚੈਨਲ ਤੇ ਆਇਆ ਸੀ, ਜੀ। ਲੇਕਿਨ ਇਹਦੀ ਤਾਂ ਆਵਾਜ਼ ਹੀ ਨਹੀਂ ਨਿਕਲਦੀ, ਇਹਦੀ ਮੈਨੂੰ ਐਡੀ ਉੱਚੀ ਆਵਾਜ਼ ਹੀ ਨਹੀਂ, ਨਾਰਮਲ ਜੀ ਆਵਾਜ਼ ਸੀ, ਜਿਵੇਂ ਗਲਾ ਦੱਬਿਆ ਹੁੰਦਾ ਇਹ ਫਲਾਣੀ। ਮੈਂ ਸਮਝ ਗਿਆ, ਮੈਨੂੰ ਪਤਾ ਲੱਗ ਗਿਆ ਸੀ ਕਿਉਂ ਕਹਿ ਰਹੇ ਨੇ। ਓਕੇ, ਮੈਂ ਕਿਹਾ ਠੀਕ ਆ। ਹੁਣ ਇਸ ਟਾਈਮ ਤਕਰੀਬਨ ਜਿੰਨਿਆਂ ਨੂੰ ਵੀ ਪਤਾ ਨਾ ਕਿ ਇਹ ਅਬੂਜ਼ਰ ਇੱਥੇ ਆ, ਹਾਂਜੀ। ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਆ ਕਿ ਯਾਰ ਇਹਦੀ ਤੇ ਕੁਛ ਵੀ ਨਹੀਂ ਮੁੰਡੇ 'ਚ ਹੈਗਾ, ਐਡੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਆਇਆ। ਮੈਨੂੰ ਕਹਿ ਨਹੀਂ ਰਹੇ, ਲੇਕਿਨ ਮੈਨੂੰ ਫੀਲ ਆ ਰਹੀ ਹੈ ਕਿ ਯਾਰ ਇਹਦੇ 'ਚ ਤੇ ਕੋਈ ਐਸੀ ਚੀਜ਼ ਨਹੀਂ ਹੈਗੀ, ਕੋਈ ਐਸੀ ਗੱਲਬਾਤ ਨਹੀਂ ਵੀ ਗਾਣਾ ਵੀ ਉਸਤਾਦ ਉਹਨਾਂ ਨੇ ਮਤਲਬ ਇਹਨਾਂ ਦਾ ਗਾਣਾ ਸੁਣਿਆ, ਹਾਂਜੀ। ਤੇ ਉਸਤਾਦ ਨੇ ਇਹਨੂੰ ਕਿਉਂ, ਕਿਸ ਚੱਕਰ ਦੇ ਵਿੱਚ? ਯਾਨੀ ਕਿ ਉਸਤਾਦ ਜੀ ਤੇ ਫਾਈਨਲ ਨੂੰ ਹੀ ਫਾਈਨਲ ਕਰਦੇ, ਉਦਾਂ ਨਹੀਂ। ਹਾਂ, ਵੀ ਯਾਰ ਇਹਦੇ 'ਚ ਤਾਂ ਨਾ ਇਹਨੂੰ ਕੋਈ ਰਿਆਜ਼, ਨਾ ਕੋਈ ਖਾਨ ਸਾਹਿਬਾਂ ਦਾ ਬੱਚਾ, ਨਾ ਕੋਈ ਇਹਨੂੰ ਕੋਈ ਏਡੀ ਰਾਗਦਾਰੀ, ਨਾ ਇਹਦੀ ਕੋਈ ਕਲਾਸੀਕਲ ਦੀ ਪ੍ਰੈਕਟਿਸ, ਹਾਂਜੀ। ਨਾ ਇਹਦਾ ਕੋਈ ਆਵਾਜ਼ ਬਹੁਤ ਖੁੱਲਾ ਉੱਤੇ ਥੱਲੇ, ਜਿਵੇਂ ਇੱਕ ਬੰਦਾ ਪੂਰਾ ਸਿਰ ਤੇ ਚੁੱਕ ਲੈਂਦਾ ਮੱਲਾ। ਹਾਂਜੀ। ਫਿਰ ਉਸਤਾਦ ਨੇ ਇਹਨੂੰ ਕਿਉਂ? ਹੁਣ ਤੁਹਾਨੂੰ ਮੈਂ ਦੱਸਦਾ ਸਾਹ ਜੀ, ਜੀ। ਸਿਰ ਬਹੁਤ ਅੱਛਾ ਘੁੱਟਦਾ। ਤੇ ਪੁਰੀਏ ਭਾਈ ਇੰਜ ਨਹੀਂ ਕਰੀਦਾ। ਤੁਸੀਂ ਮੈਨੂੰ ਗੱਲ ਕੀਤੀ, ਉਸਤਾਦ ਜੀ ਨਾਲ ਜੁਗਤ ਮਾਰੀ ਮੈਨੂੰ। ਪਰਸੋਂ ਮਾਰੀ ਸੀ। ਉਹ ਪਿਛਲਾ ਕੀ ਟਾਈਮ ਸੀ? ਓ ਭਾਜੀ ਅੱਛਾ, ਪਤਾ ਕੀ ਗੱਲ ਆ, ਏਦਾਂ ਤੂੰ ਕਾਮੇਡੀ ਕਰੇਗਾ ਨਾ, ਤੇ ਜਿਹੜਾ ਮੈਂ ਤੇਰਾ ਤਾਰਫ ਕਰਾਉਣਾ ਉਹ ਮਿੱਟੀ ਹੋ ਜਾਣਾ। ਹਾਂ ਤੂੰ ਕਾਮੇਡੀਅਨ ਨਹੀਂ, ਤੂੰ ਮੈਂ ਤੈਨੂੰ ਜਿੱਧਰ ਲੈ ਕੇ ਜਾਣਾ ਉਧਰ ਜਾਣਾ, ਤੂੰ ਆਹੋ ਕਾਮੇਡੀ ਨਹੀਂ ਕਰਨੀ ਤੂੰ। ਹਾਂ, ਇਹ ਮੇਰੀ ਗੱਲ ਜ਼ਿਹਨ 'ਚ ਪਾ ਲੈ।
ਅਗਰ ਤੂੰ ਇਦਾਂ ਇਹਨਾਂ ਦੇ ਨਾਲ ਗੱਲਾਂ ਕਰੇਗਾ ਤੇਰੇ ਤੇ ਛਾਪ ਲੱਗ ਜਾਣੀ ਕਿ ਲਓ ਜੀ ਇਹਨੂੰ ਤੂੰ ਇਹਨਾਂ ਦਾ ਮਟੀਰੀਅਲ ਬਣ ਜਾਣਾ, ਤੇਰੀ ਅਸਲ ਜਿਹੜੀ ਗੱਲਬਾਤ ਉਹ ਮਿੱਟੀ ਹੋ ਜਾਣੀ। ਹੁਣ ਚੁੱਪ ਕਰਕੇ ਬਹਿ ਜਾ, ਹੁਣ ਤੇਰੀ ਆਵਾਜ਼ ਨਾ ਮੈਨੂੰ ਆਵੇ। ਉਸਤਾਦ ਜੀ ਔਰ ਨੇ ਜਿਹੜੀ ਇਹਨਾਂ ਨੇ- ਪੰਚ ਜਿਹੜੀ ਜ਼ਾਇਆ ਹੋਈ ਉਹ ਦੁਬਾਰਾ ਦੱਸਣਾ ਕੀ ਕਰਦਾ ਹੈ? ਅੱਛਾ ਮੈਂ ਮਜ਼ਾਕ ਕਰ ਰਿਹਾ ਸਾਂ। ਸਿਰ ਘੁੱਟ ਦੱਸਦਾ ਨਹੀਂ ਮੈਂ ਤੁਹਾਨੂੰ ਦੱਸਦਾ। ਅੱਛਾ ਫਿਰ ਇਹਦਾ ਆਇਆ ਕੱਲ ਮੇਰੇ ਨਾਲ ਮਿਲਿਆ, ਇਹਨੇ ਕਿਹਾ ਜੀ ਮੈਂ ਇਸ ਤਰ੍ਹਾਂ ਮਤਲਬ ਤੁਹਾਡਾ ਮੇਰੀ ਜ਼ਿੰਦਗੀ ਦਾ ਖਾਬ ਸੀ, 2 ਬੰਦਿਆਂ ਨੂੰ ਮਿਲਣਾ, ਇੱਕ ਸੋਨੂ ਨਿਗਮ ਸਾਹਿਬ, ਇੱਕ ਸਜਾਦ ਜਾਨੀ ਸਾਹਿਬ, ਤੇ ਦੋਵਾਂ 'ਚ ਜਿਹੜਾ ਵੱਡਾ ਆਰਟਿਸਟ ਸੀ ਉਹਨੂੰ ਤੇ ਅੱਜ ਮੈਂ ਮਿਲ ਰਿਹਾ। ਹਾਏ 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 ਸੋਨੂ ਨਿਗਮ ਸਾਹਿਬ ਨੂੰ ਮਿਲੇ? ਨਹੀਂ ਮੈਨੂੰ, ਤੇ ਹੁਣ ਬਾਕੀ ਉਹਨੇ ਕਿਹਾ ਪਿੱਛੇ ਰਹਿ ਕੇ ਸੋਨੂ ਨਿਗਮ ਸਾਹਿਬ, ਉਹਨਾਂ ਦੀ ਕੋਈ ਏਡੀ ਗੱਲ ਨਹੀਂ ਮੈਂ ਮਿਲ ਲਵਾਂ ਨਾ ਮਿਲ ਲਵਾਂ। ਮੈਨੂੰ ਮਿਲਿਆ, ਸੋਨੂ ਨਿਗਮ ਨੂੰ ਮਿਲਿਆ, ਤਕਰੀਬਨ ਇਹ ਮਿਲਦੀ ਜੁਲਦੀ ਜੀ ਗੱਲ ਹੀ ਹੈ। ਨਹੀਂ ਬਿਲਕੁਲ ਠੀਕ ਹੈ। ਇਹ ਗੱਲ ਤੁਹਾਨੂੰ ਵਾਲੀ ਹੈਗੀ ਕਿ ਨਹੀਂ? ਅੱਛਾ ਖੈਰ ਚਲੋ, ਉਹਨੇ ਉਹ ਨਾਜ਼ਰੀਨ ਸਮਝਦੇ ਨੇ ਕਿ ਮੈਂ ਮਜ਼ਾਕ ਕਰ ਰਿਹਾ, ਵਿੱਚੋਂ ਤੁਸੀਂ ਗੱਲਾਂ ਲੱਭੀ ਜਾਣੀਆਂ ਨੇ ਜਿਹੜੀਆਂ ਮੈਂ ਸੀਰੀਅਸ ਕਰ ਰਿਹਾ। ਉਸਤਾਦ ਜੀ ਗੱਲ ਇਹ ਹੈ, ਮੈਂ ਰਫੀ ਸਾਹਿਬ ਦਾ ਫੈਨ, ਆਹਾ ਮਤਲਬ ਕ੍ਰੇਜ਼ੀ ਤਬਾਈ। ਅੱਛਾ ਹੁਣ ਰਫੀ ਸਾਹਿਬ ਦਾ ਮੈਂ ਫੈਨ ਆ ਕਿ ਬਈ ਨੋ ਕੰਪਰੋਮਾਈਜ਼, ਠੀਕ ਹੈ ਜੀ। ਬਿਲਕੁਲ ਇਦਾਂ ਹੀ। ਇਹਨੇ ਮੈਨੂੰ ਆਪਣਾ ਗਾਣਾ ਭੇਜਿਆ, 2 ਗਾਣੇ ਨੇ ਭੇਜੇ। ਮੈਂ ਅੱਜ ਜਿਹੜੀ ਗੱਲ ਕਹਿਣ ਲੱਗਾ ਨਾ ਉਹ ਤੁਸੀਂ ਦੇਖ ਲੈਣਾ, ਅਗਰ ਤੁਸੀਂ ਐਗਰੀ ਕਰੋ ਤਾਂ। ਮੇਰੇ ਐਕਸਪੀਰੀਅੰਸ, ਜੀ ਬਹੁਤ ਸਾਰੇ ਮੇਰੇ ਦੋਸਤ ਐਸੇ ਵੀ ਵੇਖਦੇ ਨੇ ਜਿਹੜੇ ਸਾਡੇ ਫੈਸਲਾਬਾਦ ਦੇ ਬੜੇ ਗੁਣੀ ਲੋਕ ਵੀ ਸਾਡਾ ਸ਼ੋਅ ਵੇਖਦੇ ਨੇ, ਉਹ ਵੀ ਦੇਖ ਲੈਣ। ਮੈਂ ਆਪਣਾ ਐਕਸਪੀਰੀਅੰਸ ਦੱਸਣ ਲੱਗਾ ਔਰ ਮੈਂ ਉਹਨੂੰ ਪ੍ਰੂਫ ਵੀ ਕਰਾਂਗਾ, ਭਾਵੇਂ ਮੈਨੂੰ 6 ਮਹੀਨੇ ਤੇ ਮਿਹਨਤ ਕਰਨੀ ਪਵੇ, ਸਾਲ ਕਰਨੀ ਪਵੇ, ਮੈਂ ਤੁਹਾਨੂੰ ਪ੍ਰੂਫ ਕਰਾਂਗਾ ਅਗਰ ਇਹ ਸਾਥ ਦਵੇ ਤੇ ਉਸ ਮਿਹਨਤ 'ਚ। ਬਿਲਕੁਲ ਠੀਕ ਹੈ ਜੀ, ਇਹ ਅੱਕ ਜੇ ਤੇ ਫਿਰ ਇਹਦੀ ਕਿਸਮਤ ਆ। ਉਸਤਾਦ ਜੀ ਰਫੀ ਸਾਹਿਬ ਦਾ ਜਿਹੜਾ ਟੈਕਸਚਰ ਆ ਵੋਕਲ ਦਾ, ਉਹਨਾਂ ਦਾ ਜਿਹੜਾ ਵੋਕਲ ਦਾ ਆਵਾਜ਼ ਜਿੱਦਾਂ ਦੀ ਉਹਨਾਂ ਦੀ ਸੁਰ, ਲੈਅ, ਟੈਂਪੋ, ਸੁਰੀਲਾਪਨ, ਬਸੁਰ ਸਾਰਾ ਛੱਡ ਦਿਓ। ਆਵਾਜ਼ ਦਾ ਉਹਨਾਂ ਦਾ ਵੋਕਲ ਦਾ ਜਿਹੜਾ ਇੱਕ ਉਹਨਾਂ ਦਾ ਸਪੈਸ਼ਲ ਰਫੀ ਸਾਹਿਬ ਦਾ ਵੋਕਲ, ਹਾਂਜੀ ਉਹਦੇ 'ਚ ਸਭ ਤੋਂ ਜਿਹੜੀ ਐਸੀ ਚੀਜ਼ ਆ ਨਾ ਜਿਹੜੀ ਖੁਦਾ ਦਾਦ ਆ, ਜਿਹੜੀ ਨਾ ਮਿਹਨਤ ਨਾਲ ਆ ਸਕਦੀ ਨਾ ਰਿਆਜ਼ਤ ਨਾਲ ਆ ਸਕਦੀ, ਉਹ ਇਹ ਹੈ ਕਿ ਉਹ ਆਵਾਜ਼ ਉਹਨਾਂ ਦਾ ਛੋਟਾ ਸੀ, ਯਾਨੀ ਸਲੋ ਗਾਉਂਦੇ ਸੀ। ਇੱਥੇ ਗਾ ਰਹੇ ਨੇ ਨਾ ਗਾਣਾ, ਬਾਹਰ ਨਹੀਂ ਪਤਾ ਲੱਗਣਾ ਕਿਸੇ ਨੂੰ ਗਾਣੇ, ਤੇ ਹਾਈ ਨੋਟਸ ਤੇ ਵੀ ਜਾਂਦੇ ਸੀ ਨਾ, ਤੇ ਆਵਾਜ਼ ਉਹਨਾਂ ਦਾ ਇੰਜ ਲੱਗਦਾ ਸੀ ਜਿਵੇਂ ਖੁੱਲਾ ਆਵਾਜ਼, ਜਦਕਿ ਮਾਈਕ ਪਿੱਛੇ ਕਰ ਲਓ ਤੇ ਇੰਨਾ ਕੁ ਆਵਾਜ਼। ਹਾਏ 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 ਇਹ ਸੀ ਮੁਹੰਮਦ ਰਫੀ ਸਾਹਿਬ। ਬਿਲਟ ਇਨ। ਉਹਨਾਂ ਦਾ ਕੋਈ ਸਿੰਗਰ ਹੁੰਦੇ, ਉਹਨਾਂ ਦਾ ਮਾਈਕ ਦਾ ਆਵਾਜ਼ ਹੁੰਦਾ, ਮਾਈਕ ਤੋਂ ਇਲਾਵਾ ਜ਼ੀਰੋ ਹੁੰਦੇ ਨੇ ਹਾਂਜੀ ਉਹਨਾਂ ਦਾ, ਉਹਨੂੰ ਕਹਿੰਦੇ ਨੇ ਇਹਦਾ ਮਾਈਕ ਦਾ ਆਵਾਜ਼ ਆ। ਕੋਈ ਸਿੰਗਰ ਹੁੰਦੇ ਨੇ ਉਹਨਾਂ ਦਾ ਮੈਦਾਨੀ ਆਵਾਜ਼ ਹੁੰਦਾ, ਪੰਡਾਲ ਵਾਲਾ, ਬਗੈਰ ਮਾਈਕ ਤੋਂ। ਹਾਂਜੀ ਮਾਈਕ ਤੇ ਉਹ ਕੱਖ ਨਹੀਂ ਹੁੰਦੇ। ਲਾਈਕ ਸਾਡੇ ਪਾਕਿਸਤਾਨ ਦੇ 2 ਸਿੰਗਰ ਸੀ, ਮਸੂਦ ਰਾਣਾ ਸਾਹਿਬ ਔਰ ਸ਼ੌਕਤ ਅਲੀ ਸਾਹਿਬ। ਜੀ ਇਹਨਾਂ ਦੋਵਾਂ ਦਾ ਇੱਕ ਤਰਾਨਾ ਬੜਾ ਹਿੱਟ। ਹਾਂਜੀ ਮਸੂਦ ਰਾਣਾ ਸਾਹਿਬ ਫਾਰਮੈਟ ਸੀ ਰਫੀ ਸਾਹਿਬ ਵਾਲਾ, ਛੋਟਾ ਆਵਾਜ਼, ਹਾਂਜੀ ਨਿੱਕੀ ਜਿਹੀ ਆਵਾਜ਼ ਚ ਗਾਉਣਾ। ਸ਼ੌਕਤ ਜਿਹੜੇ ਸੀ ਸ਼ੌਕਤ ਸਾਹਿਬ, ਉਹਨਾਂ ਦਾ ਆਵਾਜ਼ ਸੀ ਜਿੰਨ ਜਿੱਡਾ। ਹਾਂਜੀ ਲੋਕੀ ਦੱਸਦੇ ਨੇ ਕਿ ਜਦੋਂ ਉਹਦੀ ਰੈਸਲ ਹੋ ਸਹੀ ਨਾ ਕਮਰੇ 'ਚ, ਤੇ ਦੋਵੇਂ ਜਦੋਂ ਗਾ ਰਹੇ ਨੇ ਤੇ ਇੰਜ ਲੱਗਦਾ ਇੱਕੋ ਬੰਦਾ ਗਾ ਰਿਹਾ, ਇੰਜ ਲੱਗ ਰਿਹਾ ਸੀ ਇੱਕੋ ਬੰਦਾ ਗਾ ਰਿਹਾ। ਸਿਰਫ ਸ਼ੌਕਤ ਸਾਹਿਬ, ਮਸੂਦ ਰਾਣਾ ਸਾਹਿਬ ਦੀ ਆਵਾਜ਼ ਇੰਨੀ ਵਿੱਚ ਦੱਬੀ ਜਾਂਦੀ ਸੀ। ਜਦੋਂ ਦੋਵੇਂ ਰੈਸਲ ਤੋਂ ਬਾਅਦ ਮਾਈਕ ਤੇ ਆਏ ਨੇ ਤੇ ਉਲਟ ਹੋ ਗਿਆ। ਆਹੋ ਯਾਨੀ ਕਿ ਉਹ ਮਾਈਕ ਵਾਲੇ ਹੈ ਨਹੀਂ ਸੀ। ਜਦੋਂ ਮਾਈਕ ਤੇ ਆਏ ਨੇ ਤਾਂ ਉਲਟ ਹੋ ਗਿਆ। ਮਸੂਦ ਰਾਣਾ ਸਾਹਿਬ ਦੀ ਆਵਾਜ਼ ਏਡੀ ਵੱਡੀ ਲੱਗੇ ਤੇ ਸ਼ੌਕਤ ਸਾਹਿਬ ਦੀ ਆਵਾਜ਼ ਛੋਟੀ ਲੱਗੇ। ਵਾਹ ਵਾਹ ਸਮਝ ਆ ਰਹੀ? ਵਾਹ ਰਫੀ ਸਾਹਿਬ 'ਚ ਵੀ ਇੱਕ ਕੁਆਲਿਟੀ ਸੀ ਕਿ ਰਫੀ ਸਾਹਿਬ ਦਾ ਥੱਲੇ ਉੱਤੇ ਆਵਾਜ਼ ਇੱਕੋ ਜਿਹਾ, ਤੁਹਾਨੂੰ ਇਹ ਨਹੀਂ ਲੱਗੇਗਾ ਇੱਥੋਂ ਘਟ ਗਿਆ, ਇੱਥੋਂ ਕੋਈ ਪਰੇਸ਼ਾਨੀ ਪੈ ਗਈ ਆ, ਇੱਥੋਂ ਕੋਈ ਜਾਲੀਪਨ ਆ ਗਿਆ, ਇੱਥੋਂ ਕੋਈ ਰਗੀ, ਯਾਨੀ ਕਿ ਜ਼ੋਰ ਲੱਗ ਰਿਹਾ ਜਾਂ ਬੰਦਾ ਕਿੱਲ ਰਿਹਾ, ਕਿੱਲ ਕੇ ਗਾ ਰਿਹਾ। ਰਫੀ ਸਾਹਿਬ 'ਚ ਇਹ ਕੁਆਲਿਟੀ ਨਹੀਂ ਸੀ, ਯਾਨੀ ਰਫੀ ਸਾਹਿਬ 'ਚ ਇਹ ਫਾਲਟ ਨਹੀਂ ਸੀ। ਫਾਲਟ ਨਹੀਂ ਹੁੰਦਾ ਹੈ, ਲੇਕਿਨ ਮਤਲਬ ਰਫੀ ਸਾਹਿਬ 'ਚ ਚੀਜ਼ ਹੈ ਹੀ ਨਹੀਂ ਸੀ। ਹਾਂਜੀ ਥੱਲੇ ਉੱਤੇ ਉਹਨਾਂ ਦਾ ਇੱਕੋ ਜਿਹਾ ਆਵਾਜ਼। ਸਮਝ ਆ ਰਹੀ? ਹਾਂਜੀ ਇਹਦੇ ਮੈਂ ਗਾਣੇ ਸੁਣੇ ਜੀ। ਸਭ ਤੋਂ ਪਹਿਲੇ ਮੈਨੂੰ ਇਹਦੇ 'ਚ ਉਹ ਕੁਆਲਿਟੀ ਨਜ਼ਰ ਆਈ। ਆਹਾ ਮੈਂ ਨਾ ਸੁਰੀਲਾਪਨ ਦੇਖਿਆ, ਨਾ ਮੈਂ ਦੇਖਿਆ ਇਹ ਚੰਗਾ ਗਾਉਂਦਾ ਮਾੜਾ ਗਾਉਂਦਾ। ਸਭ ਤੋਂ ਪਹਿਲੇ ਇਹਦੇ 'ਚ ਮੈਂ ਉਹ ਕੁਆਲਿਟੀ ਦੇਖੀ ਕਿ ਇਹਦਾ ਜਿਹੜਾ ਟੈਕਸਚਰ ਹੈ ਨਾ, ਹਾਂਜੀ ਜਿਹੜਾ ਇੱਕ ਸਟਾਈਲ ਹੁੰਦਾ ਹੈ, ਹਾਂਜੀ ਛੋਟੀ ਜਿਹੀ ਆਵਾਜ਼ ਦੇ ਵਿੱਚ ਸਾਰੀ ਜਗ੍ਹਾ ਉੱਪਰ ਥੱਲੇ ਕਹਿ ਕੇ ਆ ਜਾਣਾ, ਇਹਦੇ ਕੋਲ ਉਹ ਆ। ਔਰ ਉਹਦਾ ਇਹਨੂੰ ਪਤਾ ਹੀ ਨਹੀਂ ਹੋਣਾ ਅੱਜ ਤੱਕ, ਨਾ ਇਹਨੂੰ ਕਿਸੇ ਨੇ ਦੱਸਿਆ ਹੁਣ। ਵਾਹ ਠੀਕ ਹੈ ਜੀ, ਹਾਂਜੀ ਉਹ ਮੈਂ ਦੇਖੀ। ਦੂਸਰਾ, ਇਹਦਾ ਜਿਹੜਾ ਆਵਾਜ਼ ਆ, ਕਮ ਸੇ ਕਮ ਮਤਲਬ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਇਸ ਟਾਈਮ ਮੌਜੂਦਾ ਦੌਰ ਦੇ ਵਿੱਚ ਰਫੀ ਸਾਹਿਬ ਦੇ ਕਰੀਬ ਤਰ ਮੈਨੂੰ ਲੱਗਾ ਕਿ ਯਾਰ ਇਹਦਾ ਆਵਾਜ਼ ਹਾਂ ਜ਼ਬਰਦਸਤ। ਯਾਨੀ ਇਹਦਾ ਆਵਾਜ਼ ਆ ਸੋਨੂ ਨਿਗਮ ਤੇ ਰਫੀ ਸਾਹਿਬ ਦੇ ਦਰਮਿਆਨ ਚ। ਯਾਨੀ ਤੁਸੀਂ ਇਹਦਾ ਗਾਣਾ ਸੁਣੋ, ਕਿਤੇ ਤੁਹਾਨੂੰ ਲੱਗੇਗਾ ਸੋਨੂ ਨਿਗਮ ਆ, ਕਿਤੇ ਤੁਹਾਨੂੰ ਲੱਗੇਗਾ ਰਫੀ ਸਾਹਿਬ ਆ। ਜਦੋਂ ਥੱਲੜੇ ਸੁਰਾਂ ਦੇ ਗਾਏਗਾ ਤੁਹਾਨੂੰ ਲੱਗੇਗਾ ਰਫੀ ਸਾਹਿਬ ਨੇ,
ਉੱਪਰ ਜਾ ਕੇ ਤੁਹਾਨੂੰ ਲੱਗੇਗਾ ਕੁਝ ਨੋਟ ਐਸੇ ਲਾਉਂਦਾ ਇੰਜ ਲੱਗੇਗਾ ਸੋਨੂ ਨਿਗਮ ਆ। ਯਾਨੀ ਇਹਦਾ ਆਵਾਜ਼ ਰਫੀ ਸਾਹਿਬ ਤੇ ਸੋਨੂ ਨਿਗਮ ਦੇ ਸੈਂਟਰ 'ਚ, ਕਦੀ ਇੱਧਰ ਨੂੰ ਚੱਲ ਜਾਂਦਾ, ਕਦੇ ਉਹ ਇੱਕ ਲੱਗਾ ਹੁੰਦਾ ਨਾ ਮੀਟਰ, ਹਾਂਜੀ ਯਾਨੀ ਗਾਉਂਦਾ ਗਾਉਂਦਾ ਕਦੀ ਰਫੀ ਸਾਹਿਬ ਨੂੰ ਟੱਚ ਕਰਦਾ, ਕਦੀ ਸੋਨੂ ਨਿਗਮ। ਇਹ ਇਹਦਾ ਕੁਆਲਿਟੀ ਹੈ। ਜ਼ਬਰਦਸਤ। ਠੀਕ ਹੈ ਜੀ। ਅੱਛਾ ਜੀ, ਹੁਣ ਇਹ ਆ ਗਿਆ, ਇਹਨੂੰ ਮੈਂ ਜਦੋਂ ਇਹਨੂੰ ਮੈਂ ਮਿਲਿਆ ਗਿਲਿਆ ਤੇ ਉਸਤਾਦ ਜੀ ਟੋਟਲ ਇੱਕ ਮਾਸੂਮ ਜਿਹਾ ਬੱਚਾ, ਜਿੱਦਾਂ ਅਸੀਂ ਸਾਰੇ ਹਾਂ। 22-23 ਸਾਲ ਉਮਰ ਹੈ ਹਾਂਜੀ ਤੇ ਕੁਛ ਨਹੀਂ ਪਤਾ ਉਹਨੂੰ ਕਿ ਮਤਲਬ ਮੇਰੀ ਲਾਈਫ, ਮੇਰਾ ਸਟਾਈਲ ਜਾਂ ਮੇਰਾ ਜਾਂ ਅੱਲਾ ਨੇ ਮੈਨੂੰ ਕੀ ਦਿੱਤਾ ਵਾ। ਠੀਕ ਹੈ ਜੀ, ਆਵਾਜ਼ ਦੇ ਵਿੱਚ ਜਾਂ ਮੇਰੇ ਕੋਲ ਕੀ ਹੈ, ਨਹੀਂ, ਟੋਟਲ ਇੱਕ ਬੌਂਤਰ ਟੈਪ, ਲੁੱਦੜ ਟੈਪ। ਮਾਤੜ ਤਾਂ ਨਹੀਂ, ਮਾਤੜ ਹੋਰ ਚੀਜ਼ ਹੁੰਦੀ ਮਾਤੜ ਹੋਰ ਚੀਜ਼ ਹੁੰਦੀ। ਤੇ ਠਹਿਰ ਜਾ, ਤੇ ਨਾ ਉਹ ਯਾਨੀ ਮਾਸੂਮੀਅਤ ਕਹਿ ਲਓ, ਮਾਸੂਮ ਜਿਹਾ, ਸਿੱਧਾ ਉਹਨੂੰ ਪਤਾ ਹੀ ਨਹੀਂ। ਤੁਸੀਂ ਉਸਤਾਦ ਜੀ ਜੁਗਤ ਪਵਾਣੀ ਸੀ ਉਹਦੇ ਕੋਲੋਂ? ਨਹੀਂ ਜੁਗਤ ਨਹੀਂ, ਇਹ ਨਹੀਂ ਮਾਰਦਾ। ਤੂੰ ਕੀ ਕੰਨ 'ਚ ਦੇਖੀ ਜਾਂਦਾ? ਠੀਫਾ ਫਸਾਇਆ ਉਹਨਾਂ ਨੇ ਇੱਧਰ ਦੇਖ ਰਹੇ ਸੀ ਮੇਰੇ ਉਸਤਾਦ ਜੀ, ਉਹ ਏਦਾਂ ਕੰਨ 'ਚ ਹੀ ਦੇਖੀ ਜਾ। ਉਹ ਆਰ ਪਾਰ ਨਜ਼ਰ ਆ ਰਿਹਾ। ਅੱਛਾ ਜੀ, ਤੇ ਉਹ ਕਰੈਕਟਰ ਟੈਪ। ਅੱਛਾ ਜੀ, ਹੁਣ ਮੈਂ ਤੁਹਾਨੂੰ ਇਹਦੇ ਕੋਲ ਗਾਣਾ ਸੁਣਾਉਣਾ। ਹਾਂ ਸਭ ਤੋਂ ਪਹਿਲੇ ਤੁਸੀਂ ਉਹ ਚੀਜ਼ ਦੇਖਣੀ ਹੈ ਜਿਹੜੀ ਮੈਂ ਕਹਿ ਰਿਹਾ ਕਿ ਉਹ ਹਾਈ ਨੋਟ ਤੇ ਜਾ ਕੇ ਵੀ ਉਹ ਬਿਲਕੁਲ ਈਜ਼ੀ ਆ ਜੀ। ਉਹ ਇਹ ਕੁਝ ਗਲਿਆਂ ਦੇ ਅੰਦਰ ਉਹਦੀ ਬਣਾਵਟ ਇਦਾਂ ਦੀ ਹੁੰਦੀ ਹੈ, ਇਦਾਂ ਹੀ ਆ ਜੀ, ਇਦਾਂ ਹੀ ਆ। ਜ਼ੋਰ ਨਹੀਂ ਲੱਗਦਾ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਇਹਦੇ ਕੋਲ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਤੇ ਤੁਸੀਂ ਫਿਰ ਇਹਦੇ ਤੇ ਮਿਹਨਤ ਹੋਣੀ ਹੈ। ਤੁਸੀਂ ਇਹਨੂੰ ਫਾਈਨਲ ਸਿੰਗਰ ਨਹੀਂ ਸਮਝਣਾ, ਇਹਦੇ ਤੇ ਮਿਹਨਤ ਹੋਣੀ ਹੈ। ਅਗਰ ਇਹ ਚਾਹੇਗਾ ਤੇ ਜੀ ਕੋਸ਼ਿਸ਼ ਕਰੇਗਾ, ਅਗਰ ਇਹ ਚਾਹੇਗਾ ਕਿ ਯਾਰ ਹਾਂ ਮੈਨੂੰ ਮਤਲਬ ਜੋ ਵੀ ਮੈਨੂੰ ਸਮਝਦਾ, ਉਸਤਾਦ ਸਮਝ ਲਵੇ, ਵੱਡਾ ਭਰਾ ਸਮਝ ਲਵੇ, ਬਾਪ ਜਾ ਸਮਝ ਲਵੇ, ਜੋ ਵੀ ਸਮਝ ਰਿਹਾ। ਅੱਛਾ, ਦੂਸਰੀ ਗੱਲ ਇਹ ਆ ਕਿ ਇਹਦੀ ਜਿਹੜੀ ਲਾਈਫ ਆ ਉਹਦੇ ਵਿੱਚ ਵੀ ਬਹੁਤ ਮਤਲਬ ਕਿ ਐਕਸੀਡੈਂਟ ਕ੍ਰਾਈਸਿਸ, ਹਾਂ ਕ੍ਰਾਈਸਿਸ ਜਾਂ ਇਨਸੀਡੈਂਟ ਬੜੇ ਹੋ ਗਏ ਨੇ ਕਿ ਵਾਲਦਾ ਨਹੀਂ ਹੈਗੇ, ਵਾਲਦ ਪਿੱਛੇ ਜੇ ਫੌਤ ਹੋ ਗਏ, ਇੱਕ ਭਾਈ ਆ ਉਹ ਸ਼ਾਦੀ ਕਰਾ ਕੇ ਲਿਆਦਾ ਚਲਾ ਗਿਆ, ਸਿਸਟਰ ਸੀ ਉਹਦੀ ਸ਼ਾਦੀ ਹੋ ਗਈ, ਇਹ ਇਕੱਲਾ ਇੱਕ ਘਰ 'ਚ ਰਹਿ ਰਿਹਾ, ਯਾਨੀ ਸਿਰ ਤੇ ਕੋਈ ਵੱਡੇ ਦਾ ਸਾਇਆ ਵੀ ਨਹੀਂਗਾ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਹੁਣ ਇੱਥੇ ਮੇਰੇ ਕੋਲ ਆ ਗਿਆ। ਅਗਰ ਇਹ ਚਾਹੇਗਾ ਕਿ ਯਾਰ ਇਸ ਭਾਈ ਨੂੰ ਮੈਂ ਆਪਣਾ ਵੱਡਾ ਸਮਝ ਲਵਾਂ, ਬਾਪ ਸਮਝ ਲਾਂ, ਵੱਡਾ ਭਰਾ ਸਮਝ ਲਾਂ, ਉਸਤਾਦ ਸਮਝ ਲਵਾਂ, ਤੇ ਇਹਨੇ ਜੋ ਕਹਿਣਾ ਮੈਂ ਉਹ ਕਰਨਾ। ਮੈਨੂੰ ਉਹ ਚੰਗਾ ਲੱਗੇ ਨਾ ਲੱਗੇ, ਮੈਨੂੰ ਸਾਫ਼ ਲੱਗ ਰਿਹਾ ਹੋਵੇ ਕਿ ਵੀ ਇਹ ਮੈਨੂੰ ਸਹੀ ਨਹੀਂ ਕਹਿ ਰਹੇ, ਮੇਰੇ ਹਿਸਾਬ ਨਾਲ ਸਹੀ ਆ, ਮੈਂ ਇਹ ਨਹੀਂ ਕਹਿਣਾ ਕਿ ਜੀ ਨਹੀਂ ਜੀ ਨਹੀਂ ਇੰਜ ਕਰ ਲਈਏ, ਇੰਜ ਕਰ ਨਹੀਂ। ਇਹ ਅਗਰ ਤੇ ਕਰੇਗਾ ਤੇ ਤੁਸੀਂ ਵੇਖਣਾ ਕਿ ਇੰਜ 30-32-33 ਸਾਲਾਂ ਦੇ ਵਿੱਚ ਤੁਸੀਂ ਵੇਖਣਾ ਕਿ ਕਿਹਦਾ ਅੱਛਾ ਗਾਉਣ ਲੱਗ ਪੈਂਦਾ। ਏਡੀ ਕਾਲੀ ਕਾਦੀ ਯਾਰ, ਸਾਡੇ ਕੋਲ ਟਾਈਮ ਨਹੀਂ ਹੈਗਾ। ਮੈਂ ਕਹਿੰਦਾ ਜਲਦੀ ਕੰਮ ਮੁੱਕੇ। ਸਹੀ ਗੱਲ। ਹੁਣ ਉਹ ਨਹੀਂ ਹੈਗਾ ਵੀ ਅਸੀਂ 2-2 ਸਾਲ ਪਹਿਲੇ ਰਿਆਜ਼ ਕਰਦੇ ਰਹੀਏ। ਨਹੀਂ ਫਿਰ ਜਿਹੜੇ ਸਿੱਕੇ ਸਿਕਾਏ ਗਲੇ ਇਹ ਫਿਰ ਕਿੱਥੇ ਹੋ ਜਾਣ? ਇਹਨੂੰ ਘਟਾ ਬੇਟੇ। ਨਹੀਂ ਫਿਰ ਨਵੇਂ ਟੈਲੈਂਟ ਨੂੰ ਲਿਆਉਣੇ ਆ ਸਿੱਕੇ ਸਿਕਾਏ ਮਚੋਰ ਜਿਹੜੇ ਗਲੇ ਕਿੱਥੇ ਚੱਲ ਜਾਣ? ਲਓ ਜੀ, ਲੈਟ ਆ ਗਈ ਸਾਜ ਜੀ। ਹਾਏ ਹਾਏ। ਅੱਛਾ ਜੀ, ਹੁਣ ਮੈਂ ਗੱਲ ਕਰ ਰਿਹਾ ਇੱਕ ਇਹਦੇ 'ਚ ਜਿਹੜੀ ਪ੍ਰੋਬਲਮ ਆ, ਜਿਹੜੀ ਸ਼ਾਇਦ ਵਕਤ ਦੀ ਵਜ੍ਹਾ ਤੋਂ ਆ, ਉਮਰ ਦੀ ਵਜ੍ਹਾ ਤੋਂ ਆ, ਕਿ ਉਹ ਨਾ ਉਹ ਬਹੁਤ ਠਹਿਰਾਓ ਨਹੀਂ ਹੈਗਾ ਤਬੀਅਤ 'ਚ, ਰੂਹ 'ਚ, ਬੋਡੀ 'ਚ ਠਹਿਰਾਓ ਨਹੀਂ ਹੈਗਾ, ਸਮੂਥਨੈਸ ਨਹੀਂ ਗੀ। ਸ਼ਾਇਦ ਏਜ 22-23 ਸਾਲ ਏਜ ਆ ਤੇ ਉਹ ਥੋੜਾ ਜਿਹਾ ਨਾ ਉਹ ਉਹਨੂੰ ਕੀ ਕਹਿੰਦੇ ਨੇ ਯਾਰ, ਫਾਸਟ ਟੈਪ ਆ ਥੋੜਾ, ਮਤਲਬ ਨਾ ਇੱਕ ਉਹਦੇ 'ਚ ਮੂਡ 'ਚ, ਸਿੰਗਿੰਗ 'ਚ ਠਹਿਰਾਓ ਨਹੀਂ ਹੈਗਾ। ਜਿਹੜੀ ਸਭ ਤੋਂ ਜ਼ਿਆਦਾ ਉਹ ਠਹਿਰਾਓ ਆ ਜੇ ਨਾ ਤੇ ਮੈਂ ਕਹਿੰਦਾ ਸੁਭਾਨ ਅੱਲਾਹ ਉਸਤਾਦ ਜੀ। ਇਹਦੇ 'ਚ ਸਭ ਤੋਂ ਜਿਹੜੀ ਇਹਦੇ ਖੁਦਾ ਦਾ ਸਲਾਹੀਅਤ ਹੈ ਨਾ ਇਹਦੇ 'ਚ, ਉਹ ਇਹ ਹੈ ਕਿ ਉਸਤਾਦ ਜੀ ਰਫੀ ਸਾਹਿਬ ਦੇ ਗਾਣੇ ਉਤਲੇ ਸੁਰ ਤੋਂ ਇੰਜ ਗਾ ਕੇ ਆਰਾਮ ਨਾਲ ਆ ਜਾਣਾ, ਇਹ ਬਹੁਤ ਘੱਟ ਲੋਕਾਂ ਨੂੰ ਹੋਇਆ। ਰਫੀ ਸਾਹਿਬ ਇਸੇ ਵਜ੍ਹਾ ਤੋਂ ਗਾਏ ਨਹੀਂ ਜਾਂਦੇ। ਠੀਕ ਹੈ ਨਾ। ਤੇ ਬਹੁਤ ਸਾਰੇ ਲੋਕ ਹੈ ਨੇ ਇੰਡੀਆ ਦੇ ਵਿੱਚ ਵੀ ਹੈ ਨੇ, ਲੇਕਿਨ ਏਦਾਂ ਦਾ ਬੱਚਾ ਯਾਨੀ ਕਿ ਜਿਹੜਾ ਆਮ ਤੁਰਿਆ ਫਿਰਦਾ, ਜਿਹੜਾ ਕਿਸੇ ਖਾਤੇ 'ਚ ਨਹੀਂ ਆ ਰਿਹਾ, ਉਹਦੇ ਕੋਲ ਇਹ ਚੀਜ਼ ਹੈਗੀ ਆ ਔਰ ਉਹ ਆਵਾਮ ਤੱਕ ਨਹੀਂ ਪਹੁੰਚ ਰਹੀ। ਠੀਕ ਹੈ ਜੀ। ਲਓ ਜੀ, ਦੇਰ ਨਹੀਂ ਹੁਣ ਕਿਉਂਕਿ ਬਹੁਤ ਜ਼ਿਆਦਾ ਇਸ ਮਤਲਬ ਗੱਲ ਹੋ ਗਈ, ਤੁਹਾਨੂੰ ਇਹਦਾ ਗਾਣਾ ਸੁਣਾਉਣਾ। ਮੈਂ ਇਹ ਜ਼ਿਹਨ 'ਚ ਰੱਖਣਾ ਕਿ ਹਾਲੇ ਬੱਚਾ ਵਾ, ਜਲਦਬਾਜ਼ੀ ਆ, ਥੋੜਾ ਠਹਿਰਾਓ ਦੀ ਥੋੜੀ ਕਮੀ, ਲੇਕਿਨ ਤੁਸੀਂ ਉਹ ਚੀਜ਼ ਦੇਖਣੀ ਹੈ ਕਿ ਸੁਰ ਉੱਪਰ ਲਾਉਂਦਾ, ਥੱਲੇ ਲਾਉਂਦਾ, ਟੈਕਸਚਰ ਜਿਹੜਾ ਉਹ ਕੈਸਾ ਹੈ। ਠੀਕ ਹੈ ਨਾ, ਉਹ ਤੁਸੀਂ ਦੇਖਣਾ। ਹੁਣ ਇਹਦੇ ਕੋਲ ਆਪਾਂ ਗਾਣਾ ਸੁਣਦੇ। ਇੱਥੇ ਰੱਖ ਬਈ, ਚੱਲ ਬਈ। ਉਸਤਾਦ ਜੀ, ਇਸ ਤੋਂ ਬਾਅਦ ਮੇਰੇ ਕੋ ਵੀ ਮਨਸੂਰ ਮਲੰਗੀ ਮਲੰਗੀ ਚੁੱਪ। ਓਏ ਚੁੱਪ ਕਰ ਜਾ, ਨਵਾਸਾ ਪਾਰਟੀ ਕਰ, ਚੁੱਪ ਕਰ ਜਾ। ਚਲੋ ਬਈ, ਉਹ ਗਾਣਾ ਸੁਣਾ ਕੋਈ ਕਿਹੜਾ? जब भी ये दिल उदास हाँ, जब भी ये दिल उदास, हाँ, स्लो जरा, आराम ना। ठीक है ना, चलो। जब भी ये दिल उदास होता है
जाने को नास पास होता है, जब भी ये दिल उदास होता है। होंठ चुपचाप बोलते हो जब, सांस कुछ तेज तेज चलती हो। आंखें जब दे रही हो आवाजें, आंखें जब दे रही हो आवाजें, ठंडी आहों में सांस चलती हो, ठंडी आहों में सांस चलती हो। जब भी ये दिल उदास होता है, जाने को नास पास होता है, जब भी ये दिल उदास होता है। वाह 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 वाह, क्या बात है। बहुत अच्छे, शानदार। ਅੱਛਾ ਜੀ, ਹੁਣ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੈ ਜਿਹੜੇ ਸਾਡੇ ਬਹੁਤ ਸਾਰੇ ਨਵੇਂ ਸਿੰਗਰਾਂ ਦੇ ਵਿੱਚ ਹੈ ਕਿ ਰਫੀ ਸਾਹਿਬ ਦਾ ਗਾਣਾ, ਸੋਨੂ ਨਿਗਮ ਸਾਹਿਬ ਨੇ, ਰਫੀ ਸਾਹਿਬ ਨੇ ਅਗਰ 25,000 ਗਾਣਾ ਗਾਇਆ ਨਾ, ਸੋਨੂ ਨਿਗਮ ਸਾਹਿਬ ਨੇ ਰਫੀ ਸਾਹਿਬ ਦਾ 26,000 ਗਾਇਆ ਹੈ। ਉਹਦਾ ਦਾ ਵੀ ਅੱਗੇ ਮਤਲਬ ਉਹਨਾਂ ਦੇ ਗਾਣੇ ਉਹਨਾਂ ਤੋਂ ਵੀ ਜ਼ਿਆਦਾ ਗਾ ਲਏ। ਜੀ ਹਾਂਜੀ, ਜਿਵੇਂ ਮੈਨੂੰ ਇੱਕ ਬੰਦਾ ਕਹਿੰਦਾ, ਸਦੀਕ ਸਾਹਿਬ ਨੂੰ ਮੈਂ ਮਿਲਿਆ ਨਾ, ਰਫੀ ਸਾਹਿਬ ਦੇ ਭਾਈ ਨੂੰ, ਤੇ ਉਹ ਵੇਖ ਕੇ ਨਾ ਸਦੀਕ ਸਾਹਿਬ ਨੂੰ ਬੜੀ ਸ਼ਕਲ ਮਿਲਦੀ ਸੀ। ਕਹਿੰਦਾ ਉਸਤਾਦ ਸਦੀਕ ਸਾਹਿਬ ਦੀ ਸ਼ਕਲ ਤੇ ਰਫੀ ਸਾਹਿਬ ਨਾਲੋਂ ਵੀ ਜ਼ਿਆਦਾ ਰਫੀ ਸਾਹਿਬ ਨਾਲ ਮਿਲ ਰਹੀ ਹੈ। ਰਫੀ ਸਾਹਿਬ ਨਾਲੋਂ ਵੀ ਜ਼ਿਆਦਾ ਸਦੀਕ ਸਾਹਿਬ ਨਾਲ ਮਿਲ ਰਹੀ ਹੈ, ਯਾਨੀ ਹੈ ਨਾ। ਰਵੀ ਸਾਹਿਬ ਨੂੰ ਕਾਪੀ ਬਣਾ। ਅੱਛਾ, ਹੁਣ ਹੋਇਆ ਕੀ ਆ, ਸਾਡੇ ਸੋਨੂ ਨਿਗਮ ਸਾਹਿਬ ਬੜੇ ਵੱਡੇ ਸਿੰਗਰ ਨੇ, ਉਹਨਾਂ ਨੇ ਰਫੀ ਸਾਹਿਬ ਦਾ ਹਰ ਗਾਣਾ ਗਾਇਆ, ਉਹ ਵੀ ਗਾਇਆ ਜਿਹੜਾ ਰਫੀ ਸਾਹਿਬ ਨੇ ਨਹੀਂ ਗਾਇਆ। ਉਹਨਾਂ ਨੇ ਰਫੀ ਸਾਹਿਬ ਦਾ ਉਹ ਵੀ ਗਾਇਆ। ਇਹ ਬੱਚੇ ਉਹ ਨੇ ਜਿਹੜੇ ਰਫੀ ਸਾਹਿਬ ਦੇ ਗਾਣੇ ਜਿਨ੍ਹਾਂ ਨੇ ਸੋਨੂ ਨਿਗਮ ਸਾਹਿਬ ਦੇ ਮੂੰਹ ਸੁਣੇ ਨੇ, ਔਰ ਇਹਨਾਂ ਦੀ ਗਾਇਕੀ 'ਚ ਝਲਕ ਸੋਨੂ ਨਿਗਮ ਸਾਹਿਬ ਵਾਲੀ ਆ ਰਹੀ। ਜੀ ਜੀ, ਉਹ ਬਿਲਕੁਲ ਠੀਕ ਹੋ ਗਿਆ। ਫੀਲ ਆ ਰਹੀ ਸੀ। ਹਾਲਾਂਕਿ ਇਹਨੂੰ ਡੰਗਰ ਨੂੰ ਬੰਦਾ ਇਹ ਪੁੱਛੇ ਵੀ ਅਸਲ ਚੀਜ਼ ਛੱਡ ਕੇ ਉਹ ਤੇ ਆਪ ਕਾਪੀ ਕਰ ਰਿਹਾ। ਸਰ ਮੇਰੀ ਗੱਲ ਸੁਣੋ, ਇੱਕ ਜਗ੍ਹਾ ਤੇ ਇੱਕ ਚੀਜ਼ ਵੰਡੀ ਜਾ ਰਹੀ ਹੈ, ਇੱਕ ਮਹਾਨ ਕੋਈ ਚੀਜ਼ ਆ, ਕੋਈ ਵੀ ਇਲਮ ਵੰਡਿਆ ਜਾ ਰਿਹਾ, ਇੱਕ ਉਸਤਾਦ ਇਲਮ ਦੇ ਰਿਹਾ, ਆ ਵੀ ਸਿੱਖ ਰਿਹਾ, ਆ ਵੀ ਸਿੱਖ ਰਿਹਾ। ਮੈਂ ਵੀ ਉੱਥੇ ਬੈਠਾ, ਮੈਨੂੰ ਵੀ ਉਹਦੀ ਆਵਾਜ਼ ਆ ਰਹੀ ਹੈ, ਤੇ ਮੈਂ ਉਹਦੇ ਕੋਲ ਨਹੀਂ ਸਿੱਖ ਰਿਹਾ। ਇਸ ਭਾਈ ਨੂੰ ਮੈਂ ਕਹਿ ਰਿਹਾ ਤੂੰ ਉਹਦੇ ਕੋਲ ਸਿੱਖਿਆ ਨਾ, ਤੂੰ ਮੈਨੂੰ ਵੀ ਸਿਖਾ ਦੇ ਤੇਰਾ। ਹੁਣ ਇਹਦੇ 'ਚ ਤੇ ਉਹਨਾਂ 'ਚ ਜਿੰਨਾ ਅਗਰ 10-20% ਫਰਕ ਆਇਆ, ਉਹ ਫਰਕ ਪੈਂਦਾ ਸਮਝ ਆ ਰਹੀ? ਜੀ ਜੀ ਬਿਲਕੁਲ। ਹੁਣ ਇਹਨੂੰ ਮੈਂ ਕਹਣਾ ਰਫੀ ਸਾਹਿਬ ਦਾ ਫਲਾਂ ਗਾਣਾ ਤੂੰ ਸੁਣਿਆ? ਕਹਿੰਦਾ ਮੈਂ ਸੁਣਿਆ, ਲੇਕਿਨ ਮੈਂ ਸੋਨੂ ਨਿਗਮ ਸਾਹਿਬ ਦੀ ਆਵਾਜ਼ ਸੁਣਿਆ। ਹੁਣ ਸੋਨੂ ਨਿਗਮ ਸਾਹਿਬ ਤੇ ਰਫੀ ਸਾਹਿਬ ਜ਼ਮੀਨ ਅਸਮਾਨ ਦਾ ਫਰਕ ਆ। ਸੁਣਨ 'ਚ ਆਮ ਬੰਦੇ ਨੂੰ ਤਰਜ਼ ਉਦਾਂ ਦੀ ਲੱਗਦੀ ਹੈ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਇਹਨੇ ਜਿੰਨੀਆਂ ਜਗ੍ਹਾ ਕਹੀਆਂ ਸਾਰੀਆਂ ਰਫੀ ਸਾਹਿਬ ਸੋਨੂ ਨਿਗਮ ਵਾਲੀਆਂ। ਹਾਂਜੀ ਹਾਂਜੀ, ਠੀਕ ਹੈ ਜੀ। ਅੱਛਾ, ਹੁਣ ਰਫੀ ਸਾਹਿਬ ਦੇ ਬਾਅਦ ਸੋਨੂ ਨਿਗਮ ਕੋ ਆਇਆ ਤੇ ਥੋੜਾ ਜਿਹਾ ਫਰਕ ਪੈ ਗਿਆ। ਸੋਨੂ ਨਿਗਮ ਤੋਂ ਇਹਨੇ ਕਾਪੀ ਕੀਤਾ ਤੇ ਉਹਨਾਂ ਕੋ ਹੋਰ ਵੀ ਫਰਕ ਪੈ ਗਿਆ। ਅਗਰ ਇਹ ਡਾਇਰੈਕਟ ਰਫੀ ਸਾਹਿਬ ਕੋ ਸੁਣਦਾ ਤੇ ਇਹਨੇ ਉਹ ਸਾਰਿਆਂ ਦੇ ਬੈਲੈਂਸ ਚ ਗਾਉਣਾ ਸੀ। ਇਹ ਸਾਡਾ ਇਹ ਰੌਲਾ ਚੱਲਦਾ ਪਿਆ। ਔਰ ਲਗਾਵਟ ਜਿਹੜੀ ਰਫੀ ਸਾਹਿਬ ਦੀ ਨਾ ਡਿਫਰੈਂਟ ਆ, ਇਹ ਵਾ ਕਿ ਸੋਨੂ ਸਾਹਿਬ ਦਾ ਨਾ ਕਿਤੇ ਨਾ ਕਿਤੇ ਟੈਕਸਚਰ ਇਧਰ ਨਜ਼ਰ ਆ ਰਿਹਾ। ਮੀਟ ਦੀ ਕਮੀ ਹੈ। ਮੀਟ ਕਿਹਨੂੰ ਕਹਿੰਦੇ? ਨਾਜ਼ਰੀਨ ਸੁਣੋ ਜ਼ਰਾ, ਅੱਜ ਤੁਸੀਂ ਮੇਰੇ ਨਾਲ ਬੋਰ ਹੋਵੋਗੇ, ਹੋ ਹੀ ਜਾਓ, ਕੋਈ ਗੱਲ ਨਹੀਂ। ਆਹੋ, गाने दे विच मीड हुंदी, जब भी ये दिल, ये मैं आपको स्लो समझा रहा हूं, जब भी ये मीड होती है, यानी सीधा एक सीधा नोट लाना। जैसे रफी साहब का गाना है, आपके हसीन रुख पे आज नया नूर है, मेरा दिल मचल गया तो मेरा क्या कसूर है। हुण देखना तुसीं मीड, आप ए तीन सुर चेंज होए ने, तीनों सुर ने लेकिन नहीं, रफी साहब ने कहा आपके हसीन रुख पे आज नया नूर है, मेरा दिल मचल गया तो मेरा क्या कसूर है। यानी लहरा इंज आ रहा, ठीक है। झुकी झुकी निगाह में
भी है भला की शोखियां। वाह ਸਮਝ ਆ ਰਹੀ ਹੁਣ ਇਹ ਅਗਰ ਮੈਂ ਮੀਟ ਇੰਜ ਜਿਹੜਾ ਇੰਜ ਹੁੰਦਾ ਨਾ ਮਲੈਮ ਸੁਰ ਨਾ ਸੁਰ ਤੇ ਪਤਾ ਨਹੀਂ ਲੱਗ ਰਿਹਾ ਹੁਣ ਝੁਕੀ ਝੁਕੀ ਨਿਗਾਹ ਨਿਗਾਹ ਝੁਕੀ ਝੁकी निगाह में भी है भला की शोखियां। ये होती मीट। ये सोनू निगम साहब में कम है, रफी साहब जितनी नहीं है। सोनू निगम साहब का गला है मूर्खी फंदे कहने वाला, ठीक है ना। तो वो मीट में भी अक्सर वो कह जाते हैं आपके, समझ आ रही ला। ये सोनू निगम साहब में कम है चीज। ये सेम ਇਹਦੇ ਚੋਂ सोनू निगम साहब अले ने रफी साहब सुने ਹੁੰਦੇ ਇਹਨੇ ਉਦਾਂ ਹੋਣਾ ਸੀ। समझ आ रही? एक और गाना सुन लेते हैं। ਆਹੋ ਉਸਤਾਦ नहीं नहीं वो गाने सारे लेकिन तुसी वो चीज देखी कि ऊपर गया तो कहते राम नाम ने कहती जगह, हाँ जी, है ना। तुझे वो याद है मेरे दोस्त किस्सा ये क्या हो गया? ये जुल्फ अगर खुल के बिखर जाए तो हाँ चल ये सुना दे। ये वाला हाँ ਉਸਤਾਦ ਜੀ ये जुल्फ अगर खुल के बिखर जाए तो अच्छा, ये जुल्फ अगर खुल के बिखर जाए तो अच्छा, इस रात की तकदीर सवर जाए तो अच्छा। वैसे तो तुम्ही ने मुझे बर्बाद किया है, हाय। वैसे तो तुम्ही ने मुझे बर्बाद किया है, इल्जाम किसी और के सर जाए तो अच्छा, इल्जाम किसी और के सर जाए तो अच्छा। ਹੁਣ ਦੁਨੀਆ के रखवाले सुना किथों ओ दुनिया शुरू ਤੋਂ ਜਾਂ ਆਖਰੀ ਵਾਲਾ? वो स्थाई कह के अंतरा सुना। केड़ा आखरी वाला? कोई सुना दे। नहीं नहीं पहले सुना दे। ओ दुनिया के रखवाले सुन दर्द भरे मेरे नाले, सुन दर्द भरे मेरे नाले। चांद को ढूंढे पागल सूरज, शाम को ढूंढे सवेरा, मैं भी ढूंढूं उस प्रीतम को हो न सका जो मेरा। भगवान भला हो तेरा, हो किस्मत फूटी आस न टूटी, पाँव में पड़ गए छाले ओ दुनिया के रखवाले। समझ आई? ਸੋਨੂ ਨਿਗਮ ਸਾਹਿਬ ਕਾਫੀ नहीं ਉਹ ਸੋਨੂ ਨਿਗਮ ਨੂੰ ਸੁਣਿਆ ਉਹਨੇ, ਉਹ ਅੱਜ ਸੋਨੂ ਨਿਗਮ ਨੂੰ ਛੱਡ ਦੇਵੇ ਰਫੀ ਸਾਹਿਬ ਸੁਣਨ ਲੱਗ ਪਏ। ਬਹੁਤ ਅੱਛਾ ਹੈ ਮਾਸ਼ਾਅੱਲਾ। ਗੱਲ ਇੱਕ ਜਿਹੜੇ ਉੱਪਰੋਂ ਆ ਰਿਹਾ ਹੈ, ਥੱਲਿਓਂ ਉੱਪਰੋਂ ਜਾ ਰਿਹਾ ਹੈ। आश निराश के दो रंगों से। आस निराश के दो रंगों से दुनिया तूने सजाई, नैया संग तूफान बनाया, मिलन के साथ जुदाई, जा देख लिया हर जाई। हाँ लुट गई मेरे प्यार की नगरी, अब तो नीर बहाले। अब तो नीर बहाले ओ दुनिया के रखवाले। क्या बात। ठीक हो गया जी। अच्छा ਹੁਣ ਰੌਲਾ ਕੀ ਹੈ? ਹੁਣ ਤੁਹਾਨੂੰ ਕੋਈ ਸਮਝ ਆ ਗਈ ਹੋਏਗੀ
ਕਿ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਖਿਲਰੀਆਂ ਪਈਆਂ ਨੇ। ਹਾਏ ਹਾਏ ਉਹ ਠਹਿਰਾਓ ਵਾਲੀ ਗੱਲ। ਠਹਿਰਾਓ ਨਹੀਂ ਹੈਗਾ, ਖਿਲਰੀਆਂ ਪਈਆਂ ਨੇ ਚੀਜ਼ਾਂ, ਬੇਤਰਤੀਬੀਆਂ ਪਈਆਂ ਨੇ, ਬੈਲੈਂਸ 'ਚ ਨਹੀਂ ਪਈਆਂ, ਠੀਕ ਹੈ। ਲੇਕਿਨ ਚੀਜ਼ ਹਰ ਉਸ ਕਮਰੇ 'ਚੋਂ ਪਈ ਹੈ ਜਿਹੜੀ ਆਪਣੀ ਆਪਣੀ ਜਗ੍ਹਾ ਤੇ ਲੱਗਣ ਵਾਲੀ ਹੈ, ਹਾਏ ਹਾਏ ਲੇਕਿਨ ਪਈਆਂ ਬੇਤਰਤੀਬੀ ਜਗ੍ਹਾ ਤੇ ਨੇ। ਹਾਂਜੀ ਮਤਲਬ ਅਗਰ ਇੱਕ ਇੱਥੇ ਚੀਜ਼ ਲੱਗਣੀ ਹੈ ਨਾ ਤੇ ਉਹ ਨੁੱਕਰ 'ਚ ਪਈ ਹੈ, ਜਿਹੜੀ ਡਸਟਬਿਨ ਨੁੱਕਰ 'ਚ ਆਉਣੀ ਆ ਉਹ ਇੱਥੇ ਉੱਪਰ ਲਾਈ ਹੈ। ਯਾਨੀ ਇਸ ਤਰ੍ਹਾਂ ਦਾ ਮਾਹੌਲ ਆ। ਇਹ ਚੀਜ਼ਾਂ ਜਦੋਂ ਸੈੱਟ ਹੋ ਗਈਆਂ ਨਾ ਤੇ ਇਹ ਤੁਸੀਂ ਦੇਖਣਾ ਕਿ ਤੁਸੀਂ ਕਹੋਗੇ ਯਾਰ ਵਾਕਈ ਕੋਈ ਗੱਲਬਾਤ ਹੈ। ਅੱਛਾ, ਇੱਕ ਚੀਜ਼ ਦਾ ਜਿਹੜਾ ਅੰਤਰੇ ਦਾ ਮੁਕਾਵ ਆ, ਇੱਕ ਨਹੀਂ। ਵਾਰੀ ਉਹ ਇੱਕ ਵਾਰੀ ਦੁਬਾਰਾ ਮੈਂ ਸੁਣਨਾ ਚਾਹ ਰਿਹਾ। ਕਿਹੜਾ? ਜਿਹੜਾ ਉਹ ਉੱਪਰ ਜਿਹੜਾ ਨੋਟ ਗਿਆ ਕੀ ਸੀ? ਜਾ ਦੇਖ ਲਿਆ ਹਰ ਜਗ੍ਹਾ। ਹਾਂ, ਉਹ ਸੁਣਾ ਦੇ। ओ लुट गई मेरे प्यार की नगरी, अब तो नीर बहाले। बहुत से ਹਾਏ नहीं एक बार फिर ऊपर है, दोबारा फिर ऊपर जाना है, 2 बार नहीं है ये। उधर तो उतलास के अब तो नीर बहाले। इसके ऊपर भी एक नहीं यही सी ना, ये 2 बारी है ना, एक बारी है ना, मतलब ये 2 बारी है ना। लेकिन यार माशाल्लाह, लेकिन नहीं वो तू देख, तू इतने ऐस औरतें कह, बहुत खूब। ऐस औरतें एडे स्कूल ना कह, नहीं किया जाएगा। ए कुछ गॉड गिफ्टेड चीज़ां होंदियां। हाँ, ਜ਼ੋਰ ਲੈਣਾ लेकिन ਪੈਂਦਾ हाँ जी। मैं ये सोचना वा कि महल उदास और गलियां सुनी। महल उदास और गलियां सोनी, चुप चुप है दीवारे, दिल ने क्या उजड़ा दुनिया उजड़ी, रूठ गई है बहारे, हम जीवन कैसे गुजारे। ओ मंदिर गिरता फिर बन जाता, दिल को दोबारा मंदिर गिरता फिर बन। मंदिर गिरता फिर बन जाता, दिल को कौन संभाले। हो दुनिया के रखवाले, सुन दर्द भरे मेरे नाले, सुन दर्द भरे मेरे नाले। ओ दुनिया के रखवाले, 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 रखवाले। ਕੀ ਕਹਿੰਦੇ ਯਾਰ ਇਹ ਇੱਕ ਗਲੇ ਦਾ ਬਣਾਵਟ ਪਦੈਸ਼ੀ ਇਦਾਂ ਦੀ ਹੁੰਦੀ ਹੈ, ਰਿਆਜ਼ ਕਰਕੇ ਨਹੀਂ ਹੋਣਾ। ਠੀਕ ਹੈ ਨਾ, ਮਤਲਬ ਮੈਂ ਅਗਰ ਇਸ ਸੁਰਤ ਨਹੀਂ ਨਾ, ਮੈਂ 50 ਸਾਲ ਰਿਆਜ਼ ਕਰੀ ਜਾਵਾਂ, ਨਹੀਂ ਮੇਰੇ ਗਲੇ ਦੀ, ਮੇਰਾ ਗਲਾ ਹੋਰ ਹਿਸਾਬ ਦਾ, ਮੇਰੀ ਰੇਂਜ ਉਨੀ ਹੈ। ਮੇਰੀ ਰੇਂਜ, ਮੈਂ ਆਪਣੀ ਰੇਂਜ ਥੋੜੀ ਬਹੁਤ ਤੇ ਇਨਕਰੀਜ਼ ਕਰ ਸਕਦਾ, ਲੇਕਿਨ ਇਹ ਨਹੀਂ ਕਿ ਮੈਂ ਆਪਣੀ ਰੇਂਜ ਮਿਹਨਤ ਕਰਕੇ ਇਹਦੇ ਜਿੰਨੀ ਕਰ ਲਵਾਂ, ਇਹ ਤੇਰੇ ਜਿੰਨੀ ਕਰ ਲਵੇ ਤੂੰ ਇਹਦੇ ਜਿੰਨੀ, ਇਦਾਂ ਨਹੀਂ ਹੋਣਾ। ਲੇਕਿਨ ਇੱਕ ਚੀਜ਼ ਮੈਂ ਕਹਿੰਦਾ ਕਿ ਜਿਵੇਂ ਤੁਸੀਂ ਸੋਚਨੇ ਨਾ ਬੜੇ ਬੜੇ ਵੇਖਣ ਵਾਲੇ ਔਰ ਇਸੇ ਤੋਂ ਰੇਂਜ ਕਿਤੇ ਅੱਗੇ ਦੀ ਵੀ ਸੋਚ ਹੈ, ਲੇਕਿਨ ਸਮੂਥਨੈਸ ਜਾਂ ਉਸ ਸੁਰ ਦਾ ਜਿੰਨੀ ਸਕੂਨ ਆ ਨਾ, ਯਾਨੀ ਫਟ ਨਹੀਂ ਰਿਹਾ। ਉੱਚਾ ਬੜਾ ਬੜਾ ਲੋਕਾਂ ਨੇ ਗਾ, ਲੇਕਿਨ ਉੱਥੇ ਸਕੂਨ ਨਹੀਂ ਨਜ਼ਰ ਆਉਂਦਾ। ਸਕੂਨ ਨਹੀਂ ਹੈ। ਔਰ ਉਹ ਅਗਰ ਨਸ਼ਾਦ ਸਾਹਿਬ ਨੇ ਕੀ ਕਿਹਾ ਕਿ ਦੁਨੀਆ ਦੇ ਰਖਵਾਲੇ ਦੇ ਵਿੱਚ ਜਿਹੜਾ ਥੱਲੜੇ ਦੇ ਰਖਵਾਲੇ 'ਚ ਦਰਦ ਆ ਨਾ ਰਫੀ ਸਾਹਿਬ ਦਾ, 2 ਸਬਕਤ ਤੋਂ ਬਾਅਦ ਪੰਚਮ ਦੇ ਉਹ ਦਰਦ ਉੱਥੇ ਕਾਇਮ ਆ। ਕੀ ਬਾਤ, ਨਹੀਂ ਤਾਂ ਉੱਥੇ ਆਪਣੀ ਪੈ ਜਾਂਦੀ ਬੰਦੇ ਨੂੰ। ਬਹੁਤ ਖੂਬ, ਬਹੁਤ ਖੂਬ, ਸਮਝ ਆ ਰਹੀ? ਮਾਸ਼ਾਅੱਲਾ। ਹੁਣ ਸੋਨੂ ਨਿਗਮ ਸਾਹਿਬ ਜੀ ਦੇ ਵਿੱਚ ਫਰਕ ਕੀ ਹੈ? ਸੋਨੂ ਨਿਗਮ ਸਾਹਿਬ ਜਦੋਂ ਉੱਪਰ ਜਾਂਦੇ ਨਾ ਰਹੀ 'ਚ ਆ ਜਾਂਦੇ ਨੇ, ਹਾਂਜੀ ਹਾਂਜੀ, ਉਹ ਕਰਕੇ ਹੋ ਜਾਂਦਾ। ਇਹ ਨਹੀਂ ਹੋ ਰਿਹਾ। ਹਾਂਜੀ ਹਾਂਜੀ, ਤੁਹਾਨੂੰ ਮੈਂ ਕਹਿੰਦਾ ਠਹਿਰ ਜਾਓ। ਉਸਤਾਦ ਜੀ ਮੁੰਡਾ ਇੱਧਰ ਵੀ ਫਾਈਨਲੀ ਬੈਠਾ। ਅੱਛਾ ਹੁਣ ਇੱਧਰ ਦੀ ਗੱਲ ਸੁਣ ਲਓ। ਉਸਤਾਦ ਜੀ ਮਨਸੂਰ ਮਲੰਗੀ ਸਾਹਿਬ ਫਿਰ ਉਹ ਤੇ ਨਹੀਂ ਵੱਡੀ ਫਿਰ ਜੇ ਦੁਨੀਆ ਉਹਨੇ ਹੋਏ ਸੁਣਾਉਣਾ ਤਾਂ ਫਿਰ ਮੇਰੇ ਕੋਲ ਵੀ ਆ ਮਾਵਾਂ ਦੇ ਤਿਆਰ ਅੱਲਾ ਦੇ ਬੈਠੇ ਆ। ਨਾਮ ਅਸੀਂ ਵੀ ਗਿੱਦੜ ਰੱਖਿਆ, ਸ਼ੇਰ ਰੱਖਿਆ। ਇੱਧਰ ਜਿਹੜਾ ਮੈਚ ਪੈਣਾ ਹੈ, ਅੱਛਾ ਜੀ, ਅੱਛਾ ਵੀ ਕਿਹੜਾ ਤੂੰ ਕਹਿ ਰਿਹਾ? ਮਨਸੂਰ ਮਲੰਗੀ ਸਾਹਿਬ ਉਸਤਾਦ ਜੀ ਅੱਛਾ ਮਨ ਕੱਢ ਦੇ। ਕੀ ਕਰਾਂ ਫਿਰ? ਬਸ ਕੋ ਸਮਝ ਜਾ। ਹਾਂਜੀ, ਸਿੰਗਰ ਹੋਏ ਆ, ਨਾ ਹੋਇਆ ਪਾਕਿਸਤਾਨ ਦਾ, ਉਹ ਐਸਾ ਛੋਟੀ ਮੇਰੇ ਤੋਂ ਵੱਡਾ ਉਹਨਾਂ ਦਾ ਫੈਨ ਹੀ ਕੋਈ ਨਹੀਂ ਹੋਣਾ। ਆਹਾ ਉਹਨਾਂ ਦੇ ਐਕਸਪ੍ਰੈਸ਼ਨ, ਗੱਲ ਕਰਨ ਦਾ ਸਟਾਈਲ, ਓਏ ਹੋਏ
ਓਏ ਉਹ ਟੰਗ ਬਚਪਨ ਦੇ ਪਲ ਗੁਜ਼ਰਨ ਜਦੋਂ ਵਾਕਿਫ ਪਿਆਰ ਤੋਂ ਨਾ ਸਾਂ ਓਏ ਨਾ ਤੂੰ ਤੋਂ ਸੋਹਣਾ ਲੱਗਦਾ ਨਹੀਂ ਦਰਦਾਂ ਦਾ ਅਹਿਸਾਸ। ਕੀ ਗੱਲ ਸਰ ਤੇਰੇ ਬਾਤ ਰੋਂਦਾ ਰਹਿਣਾ ਗਲੀਆਂ ਚ ਆਉਂਦਾ ਰਹਿਣਾ ਸ਼ੇਰ ਸੁਣਾ ਮਿੱਟੀਆਂ ਤੇ ਸੌਂਦਾ ਰਹਿਣਾ ਇੰਜ ਅਮਨਿੰਦਾ ਬਗਾਏ ਨੇ ਕਿਹੜੀ ਗਲਤੀ ਹੋਈ ਏ ਜ਼ਾਲਿਮ ਕਿਉਂ ਦੂਰ ਡੇਰ ਲਾਏ ਤੂਹੇ ਗੈਰ ਦੇ ਵਸਾਏ ਨੇ ਕਿਹੜੀ ਕਸਮ ਆ ਵਾਸਤਾ ਅੱਜ ਕੀ ਬਾਤ ਉਹਨੇ ਬੜਾ ਮੁਸ਼ਕਲ ਸਿੰਗਰ ਸੀ। ਲੈ ਚਾਹ ਵੀ ਸੁਣਾ ਥੋੜਾ ਮਨਸੂਰ ਮਿਲ ਗਈ ਥੋੜਾ ਆ ਜਿਹੜਾ ਵੀ ਥੋੜਾ ਆ ਉਰੇ ਸ਼ੇਰ ਸੁਣਾ ਦੇ ਨਹੀਂ ਇੱਥੇ ਆ ਰਹੀ ਬਾਤ ਤੇਰੀ ਉਹ ਤੂੰ ਉਹ ਨਹੀਂ ਲਾਗੇ ਵਾਲਾ ਨਹੀਂ ਤੂੰ ਬਾਤ ਆ ਰਹੀ ਹੈ ਤੇਰੀ ਨਹੀਂ ਯਾਰ ਕੋ ਹਾਲ ਵਾਲਾ ਨਿਜ਼ਾਮ ਆ ਨਾ ਨਹੀਂ ਬਗੈਰ ਮੈਗ ਤੋਂ। ਨਹੀਂ ਖਤਮ ਹੋ ਜਾਏਗਾ ਚੱਲ ਕਿਆ ਬਾਤ ਉਸਤਾਦ ਜੀ ਛਾ ਗਏ ਹੋ ਚੱਲ ਮਾਰੇ। ਥੋੜਾ ਸੁਣਾ ਖਰਾਬ ਥੋੜੇ ਓਏ ਇੱਕ ਮਿੰਟ ਠਹਿਰ ਕੇ ਉਸਤਾਦ ਜੀ ਮਨਸੂਰ ਸਾਹਿਬ ਦਾ ਪਰਦੇਸੀ ਆ ਦੇਸ਼ ਤੇ ਹਾਂ ਕਿਹੜੀ ਗਲਤੀ ਹੋਈ ਜ਼ਾਲਿਮ ਦੀ? ਹਾਂ ਕਹਿੰਦੇ ਕਿ ਪਿੰਡੀ ਤੋਂ ਚਾਹ ਵਾਲਾ ਕਰਦੇ ਮੈਂ ਤੇ ਕਹਿੰਦਾ ਨਹੀਂ ਇਹ ਪਰਦੇਸੀ ਆ ਦੇਸ਼ ਤੇ ਆ ਵੀ ਹਾਂ, ਚੱਲ, ਚੱਲ। ਉਸਤਾਦ ਜੀ ਵਾਪਸ ਆ ਇਹਦੇ ਕੋਲ ਸੁਣ ਲਓ ਮੁੜ ਕੇ ਗਲਾ ਠੰਡਾ ਹੋ ਜਾਣਾ ਠਹਿਰ ਜਾ ਇੱਕ ਮਿੰਟ ਬੱਚੀ ਕੁੱਤਾ ਵਿਦ ਰੱਖ ਅੱਛਾ ਪਰਦੇਸੀਆ ਦੇਸ ਤੇ ਆ ਹਾਂਜੀ ਅੱਛਾ ਪਹਿਲੇ ਮੈਂ ਤੁਹਾਨੂੰ ਸਟਾਰਟ ਹਜੇ ਸ਼ੁਰੂ ਸੁਣਾਇਆ ਅੱਗੇ ਪਤਾ ਕੀ ਗੱਲ ਓਏ ਮਨਕੂੜ ਮਲੰਗੀ ਨਹੀਂ ਸਵਾਜ ਤੁਹਾਨੂੰ ਤਾਂ ਜੈਨੂਅਲੀ ਸਮਝ ਹੋ ਰਿਹਾ ਗਾਲ ਨਿਕਲ ਜਾਂਦੀ ਹੁੰਦੀ ਨਾ ਕਰ ਯਾਰ ਤੂੰ ਛੱਡ ਦੇ ਯਾਰ ਪਰਦੇਸੀਆ ਦੇਸ ਤੇ ਆਇਆ ਤੇਰੇ ਬਾਜੂ ਦੇਸ ਉਦਾਸੇ ਓ ਯਾਰ ਯਾਰ ਮੈਂ ਤੇ ਕਹਿ ਕੇ ਉਹਦਾ ਫਸ ਗਿਆ ਉਸਤਾਦ ਜੀ ਕਿੱਦਾਂ ਸੋਹਣਾ ਦੇਖੋ ਨਾ ਉਹਦੇ ਨਾਲ ਉਹ ਅੱਛਾ ਹੀ ਗਾ ਰਿਹਾ ਵਾ ਆ ਐ ਤੇ ਉਸਤਾਦ ਜੀ ਓਏ ਮਨ ਲੈਣ ਸੂਰ ਮਲੰਗੀ ਓਏ ਬੋਲੀ ਕੈਸੇ ਲਾਦਾ ਉਹ ਚੀਜ਼ ਤਰਪਾਲ ਖੁੱਲੀ ਰਹਿ ਗਈ ਹੈ ਕਿਸੇ ਪਾਸੇ ਮੈਂ ਬੁਲਾਉਣਾ ਅਗਲੇ ਸ਼ੋਅ 'ਚ ਨੋਨੀ ਨੂੰ ਉਹ ਤੇਰਾ ਬਾਇਓ ਡਾਟਾ ਤੇਰਾ ਅਬਾਇਓ ਜਾਦਦਾਰ ਤੋਂ ਡਾਟਾ ਸਾਰਾ ਦੱਸ ਰੱਖਿਆ ਸੋ ਤੈਨੂੰ ਦੱਸੇਗਾ ਤੁਸੀਂ ਕਿਹੜੇ ਤੇ ਖਾਲਸਾ ਜੰਗ ਲੱਗ ਜਾਣੀ ਉਸਤਾਦ ਜੀ ਕਸਬੇ ਵੀ ਤੇ ਲੜਾਈਆਂ ਪੈ ਤੁਸੀਂ ਜਾਂਦੀਆਂ ਪੂਰੀ ਗੱਲ ਨਹੀਂ ਸੁਣੀ ਮੈਂ ਕਿਹਾ ਮੁੰਡਾ ਫੈਨਲ ਹੀ ਆ ਬਾਜ਼ ਨਾਨਾ ਪਾਟੀਕਰ ਦੀ ਕੱਢਦਾ ਤੇ ਉਹ ਪਹਿਲੋਂ ਗਾਣੇ ਦਾ ਕਹਿਣ ਲੱਗ ਪਿਆ ਜੀ ਸਰ ਤੁਹਾਡੀ ਵਾਲਦਾ ਨੇ ਕੀ ਕਿਹਾ ਸੀ ਆਪੇ ਕਿਹਾ ਮੇਰੀ ਮਾਵਾਂ ਨੇ ਪੁੱਤ ਜੰਮੇ ਨੇ ਬੜੇ ਬੜੇ ਨਹੀਂ ਵੀ ਸਾਡੇ ਵੀ ਗੋਡ ਗਿਫਟ ਆ ਸਾਡੇ ਵੀ ਕਿਹੜਾ ਹਾਂ, ਚਲੋ, ਚਲੋ। ਸੁਣਾਓਗੇ ਕਿਹੜਾ ਰਿਆਜ ਜੀ ਮੈਂ ਕहीं कभी ना बच जाऊं ਹੈਂ? ਓਏ ਇਹ ਗਾਣਾ ਨਾ ਸ਼ੁਰੂ ਕਰੀ ਮੈਂ ਤੇਰੇ ਦੰਦ ਬਾਹਰ ਕੱਢ ਦੇਣੇ ਰਫੀ ਸਾਹਿਬ ਦੇ ਬਾਰੇ ਨਹੀਂ ਉਹ ਵੈਸੇ ਕਹਿ ਰਹੇ ਮੈਂ ਕहीं ਕਮੀ ਨਾ ਬਣ ਜਾऊं ਵੈਸੇ ਨਾ ਨਾ ਤੂੰ ਫਿਰਦੋਸ ਜਮਾਲ ਬਣ ਜਾ ਤੂੰ ਬਲਕਿ ਹਮਾਇਓ ਸਈਦ ਬਣ ਹੁਣ ਦੌਰ ਨਾ ਵਾ ਹਜ਼ਾਰਾਂ ਲੋਕ ਤੁਹਾਨੂੰ ਮੁਹੰਮਦ ਰਫੀ ਸਾਹਿਬ ਦਾ ਨਾਮ ਲੈ ਕੇ ਲੁੱਟ ਕੇ ਖਾ ਗਏ ਆ ਜੀ ਅਸੀਂ ਮਾੜਾ ਜਿਹਾ ਕਿਤੇ ਖਾ ਲਾਂਗੇ ਤੇ ਕਿਹੜਾ ਰੌਲਾ ਚਲੋ ਜੀ, ਮੈਂ ਕਹੀਂ ਕभी ਨਾ ਬਣ ਜਾऊं ਸਾਜੀ फिरोज लाल, सुनो, ये जो बेटा। हलकाल का सुरूर है ਯਾਰ ਉਹ ਬਹਿਤੀ ਹਵਾਸ ਚਲੋ ਜੀ हाँ ਚੱਲ ਵੀ ਚੱਲ ਹਾਂ ਵਾਹ ਵਾਹ ਲੈ ਵੀ ਅੱਜ ਤੋਂ ਪਹਿਲੇ ਤੱਕ ਤੂੰ ਜਿੰਨਾ ਸੁਰ ਚ ਗਾਉਣਾ ਸੀ ਗਾ ਲਿਆ ਅੱਗੋਂ ਮੌਤਾਂ ਹੀ ਨਹੀਂ ਸੁਣ ਲਾ ਚਲੋ काका ही पंचम हाँ ये इधर जी शार्प भी होना ਹੈ जी शार्प ਜੀ ਸ਼ਾਰਪ ਵਜਾਉਣਾ ਠੇਕਾ अच्छा स्केल आ बेटा ਜੀ ਸ਼ਾਰਪ ਵਜਾ ਵੀ ਕਿਤੇ ਜੀ ਭਾਈ ਬਸ਼ਾਰਤ ਦੀ ਵਜਾ ਦੇ ਚੱਲ ਗਜ਼ਲਵਾ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਉਹਨਾਂ ਦੀ ਤੇ ਮਜ਼ਾ ਲੈਣਾ ਜਰਾ ਇਹਨੂੰ ਦਿਲ 'ਚ ਜਗ੍ਹਾ ਦੇਣੀ ਹੈ ਤੇ ਤੁਸੀਂ ਦੇਖਣਾ ਵੀ ਗੋਡ ਗਿਫਟ ਕਿੱਥੇ ਕਿੱਥੇ ਅੱਲਾਹ ਖੈਰ ਦੇਣਾ जी ये जो हल्का हल्का सरूर है ये तेरी नजर का कसूर है मुझे एक शराबी बना दिया शीशा मस्त मस्त याद मस्त शीशा मस्त शाम मस्त रात मस्त शीशा मस्त ये जो हल्का अच्छा कौन कौन मस्त ਫਿਰ ਇਦਾਂ ਮੈਂ ਵੀ ਸੁਣਾ ਸਾਰੇ ਮੈਨੂੰ ਮਸਤ ਨਹੀਂ ਆਉਂਦਾ ਇੱਕ ਮਿੰਟ ਜੀ ਆ ਕਿੰਨੇ ਮਸਤ ਵਾ ਕਿਹਦੇ ਕੋਲ ਕਿਹੜੇ ਕਿਹੜੇ ਮਸਤ शीशा मस्त मस्त रात मस्त शीशा मस्त ਤੂੰ ਆਪ ਵੀ ਮਸਤ ਤੇਰਾ ਪਿਓ ਮਸਤ ਤੇਰੇ ਘਰ ਦੇ ਮਸਤ ਪੰਜ ਤੇ ਕਿਆ ਸੁਣਦੇ ਨੇ ਪੂਰਾ ਨਹੀਂ ਸੁਣਦੇ ਸੁਣਿਆ ਨਾ 6 ਗਾਣਾ ਦਾ ਕਿਹਾ ਤੁਹਾਨੂੰ ਇੱਕ ਤਾਂ ਕਹਿ ਦੇਣ ਲੱਲਾ ਲਾ ਪਾ ਦਈਏ ਇਹਨੇ ਕਿਤੇ ਦਾ ਪਿਤਾ ਭਾੜ ਦੇ ਨਾ ਐਡਾ ਬੁਰਾ ਗਾਣਾ ਗਾਉਂਦੇ ਆ ਤੇ ਉਸਤਾਦ ਜੀ ਫਿਰ ਮੈਂ ਵੀ ਮੈਡਮ ਰੇਸ਼ਮਾ ਬਹੁਤ ਅੱਛੀ ਹਾਂ ਕਿਤੇ ਨੈਣ ਨਾ ਜੋੜੀ ਕਿੱਥੇ ਨੈਣ ਨਾ ਜੋੜੀ ਕਿੱਥੇ ਨੈਣ ਨਾ ਕਿੱਥੇ ਨਹੀਂ ਕਿਤੇ ਓਹੋ ਕੋਈ ਗੱਲ ਬਸ ਆ ਜੀ ਚਲੋ ਕਿਤੇ ਹੀ ਸਹੀ ਹਾਂ ਇੱਕੋ ਹੀ ਗੱਲ ਨਹੀਂ ਕਿੱਥੇ ਤੇ ਕਿਤੇ ਚ ਜ਼ਮੀਨ ਕਿਤੇ ਪਿਆਰ ਵਾਲਿਆਂ ਨੂੰ ਨਹੀਂ ਹੋ ਤੋਰ ਫਿੱਟੇ ਮੂੰਹ ਤੇਰਾ ਆ ਨੋ ਉਧਰ ਉਠਾ ਸ਼ੁਰੂ ਕਰੋ ਜੀ ਆਓ ਜੀ ਆਵਾਜ਼ ਹੀ ਜ਼ਰਾ तुमको चाह है तुमको पाया हूँ ਪਹਿਲੇ कहना चाहूँ और तुमसे क्या कहूँ
किसी जुबान पे ये लफ्ज ही नहीं कि जिनमें तुम हो तो तुम ना सही। मैं करता हूँ तुम सारा हंसी नाल जो कायनात में कहीं है कहीं दिल में मेरे दर्द डिस्को दर्द डिस्को दर्द डिस्को। बस बस ਉਹਨੂੰ ਫੇਲ ਅੱਛਾ ਨਹੀਂ ਕਰਨਾ। ਉਹ ਜਲਾਇਆ ਹੋ ਕੇ ਤੇ ਟੈਂਪੋ ਚ ਆ ਤੇਰਾ ਕਿਤੇ ਪਤਾ ਕੀ ਗੱਲ ਹੈ ਮੈਨੂੰ ਸੁੱਤੇ ਨੂੰ ਖਾ ਲਿਆ ਪਤਾ ਨਹੀਂ ਸੀ ਕੀ ਕਰਨਾ ਹੋ ਮੈਨੂੰ ਸਾਰੀ ਸਾਰੀ ਰਾਤ ਸਤਾਉਂਦਾ ਦੂਰੀ ਨਾ ਰਹੇ ਕੋਈ ਆਦਿਤ ਨੇ ਕਰੀਬ ਆਓ महबूबा नहीं वो चित्र पे ਚਲੋ ਜੀ ਚਲੋ अब जा यार उड़ती हवाओं साथा जैसा था वो ਨਹੀਂ ਉੜਦੀ ਹਵਾ ਜੈਸਾ ਕਿ ਘੱਗਰਾ ਉੱਡ ਗਿਆ ਤੇਰਾ ਲਾਖ ਦੀ ਧੋਤੀ ਉੱਡ ਗਈ ਤੇਰੀ। ਮਿੱਠਾ ਉਸਤਾਦ ਜੀ ਵੱਧਦਾ ਸਿੰਗਰ ਦੂਜਾ ਮੈਂ ਨਾ ਇਹਦੀ ਗੱਲ ਦੱਸ ਰਿਹਾ ਸਾਂ ਕਿ ਉਰਦੂ 'ਚ ਵੀ ਥੋੜਾ ਪ੍ਰੋਬਲਮ ਆ ਸਹੀ ਉਰਦੂ 'ਚ ਵੀ ਥੋੜਾ ਪ੍ਰੋਬਲਮ ਵੀ ਠੀਕ ਹੋਣ ਵਾਲਾ ओ दुनिया के रखवाले सुन दर्द ਹਾਂਜੀ ਹਾਂਜੀ ਇਹ ਵੀ ਥੋੜਾ ਪ੍ਰੋਬਲਮ ਹੈ ਫਾਈਨ ਕਰਨੇ ਵਾਲੀ ਹੈ सुन दर्द भरे मेरे नाले सुन दर्द भरे मेरे नाले ओए लेकिन साजी क्या बात ਸਾਜੀ ਅਗਰ ਇੰਨੇ ਮਸਲੇ ਤੁਸੀਂ ਫਿਰ ਕਾਹਤੋਂ ਲੈ ਲਏ ਉਹ ਲੈ ਲਿਆ ਮੇਰੇ ਕੋ ਲੇਲਾ ਵਾ नहीं नहीं मतलब ਭਾਗਣਾ ਬਿੱਟੇ ਇਹਨੇ ਮਸਲੇ ਤੁਸੀਂ ਵੀ ਕਾਹਤੋਂ ਲੈ ਲਿਆ ਮਤਲਬ ਕੀ ਐਲਸੀਡੀ ਹੈ ਉਹ ਕੰਪਿਊਟਰ ਵੀ ਲੈ ਲਿਆ ਯਾਰ ਨਹੀਂ ਉਹਨਾਂ ਨੂੰ ਉਸਤਾਦ ਜੀ ਨੇ ਤਿਆਰ ਲੇਕਿਨ ਮੈਨੂੰ ਬਿਮਾਰੀ ਹੈ ਖਰਾਬ ਚੀਜ਼ਾਂ ਸਹੀ ਕਰਨ ਦੀ ਅੱਛਾ ਇੱਕ ਸੋਨੂ ਨਿਗਮ ਸਾਹਿਬ ਦਾ ਵੀ ਸੁਣ ਕੇ ਵੇਖਿਓ ਉਸਤਾਦ ਆਹੋ ਸੁਣੋ ਅੱਛਾ ਇਹ ਸੋਨੂ ਨਿਗਮ ਸਾਹਿਬ ਦਾ ਇਹਨੇ ਬਹੁਤ ਵੇਖੀ ਪਰਫੈਕਟ ਸੁਣਾਉਣਾ ਹੀ ਚਾਹ ਚਲੋ ਦੇਖ ਲਓ। ਚਲੋ ਬਈ ਲਓ ਜੀ ਉਹ ਯਾਦ ਹੀ ਤਨਹਾਈ ਹਾਂਜੀ ਸਰ ਚਲੋ ਜੀ ਸੁਣਾਓ ਜੀ ਲਓ ਜੀ ਸੋਨੂ ਨਿਗਮ ਸਾਹਿਬ आप बीट के साथ गाएंगे नहीं 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 इतना ही सुनाओ दे दो चल भाई तन्हाई तन्हाई दिल के रास्ते में कैसी ठोकर मैंने खाई टूटे ख्वाब सारे एक मायूसी है छाई हर खुशी सो गई जिंदगी खो गई तुमको जो प्यार किया मैंने तो सजा में पाई तन्हाई तन्हाई मिलो है फैली हुई तन्हाई 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 मिलो है फैली हुई तन्हाई हाँ जी लेकिन ਕੀ ਕਿਹਾ ਸੀ ਤੂੰ ਕੀ ਸਿੰਗਰ ਆ काला सिंगर ਕਾਲਾ ਇਹ ਕਾਲੀ ਜਿਹੜੀ ਨਾ ਸਤਾਜੀ ਹੈ ਮਾਰਦੀ फौरी गया कि ਫੌਰੀ ਗਾਣਾ ਸੁਣਾ ਦੇ ਜਲਦੀ ਜਲਦੀ ਬਾਕੀ ਸਾਰੀ ਉਹ ਜਿਹੜੀ ਲੈਣਾ ਤੁਮਕੋ ਜੋ ਸਜ਼ਾ ਮੈਨੇ ਫੌਰਨ ਕਹਿ ਕੇ ਫਟਾਫਟ अच्छा यार तू तो रहने दे बेटे सारे कमेंट कर तू ना कर एक ਉਹਨਾਂ ਦਾ ਮਿਠਾਈ ਇੱਕ ਸਾਡੀ नहीं नहीं जी ओना का नहीं उस्ताद जी नहीं ਹੁਣ ਮੇਰੀ ਆਵਾਜ਼ ਚ ਠਹਿਰਾਓ ਓ ਮੈਂ ਕੋ ਬੇਪਰਵਾਹ ਦਿਲਦਾਰ ਸਜਣ ਤੇਰੇ ਨਾਜ਼ ਪਸੰਦ ਤੇਰੀ ਚਾਲ ਪਸੰਦ तेरे होठ पसंद रुखसार पसंद तेरे मुंह दी हिक हिक गाल पसंद तेरे नैन आ देखो ना भी मैं तसल्ली दे नाल करना भाई ते है भी किते गाना फड़ा के चला वा भी बहुत फौरी किते भी कूद कर जाना किच गाहक आए ने भी ਉਹਨਾਂ ਚਕਾਉਣਾ ਇਹਦੇ ਬੋਲ ਹੈ ਨਹੀਂ ਕਿਸੇ ਨੇ ਆਲੂ ਕੱਢ ਕੇ ਸਮੋਸਾ ਸੁੱਟਤਾ ਕਹਿੰਦਾ ਜੇ ਇਹਨੇ ਨੁਕਸ ਦੀ ਤੁਸੀਂ ਲਿਆ ਕੇ ਅੱਛਾ ਉਸਤਾਦ ਜੀ ਸ਼ੰਕਰ ਮਹਾਦੇਵਨ ਸਾਹਿਬ ਉਹਨਾਂ ਦਾ ਮਿੱਠਾ ਜੀ ਮਿੱਠਾ ਜੀ ਫੈਨ ਨੇ ਉਹਦੇ ਉਸਤਾਦ ਨੇ ਸ਼ੰਕਰ ਮਹਾਦੇਵਨ ਸਾਹਿਬ ਤੇ ਉਹਨਾਂ ਨੇ ਇੱਕ ਗਾਣਾ ਗਾਇਆ ਸੀ ਕਿਸਾਹ ਦੇ ਵਿੱਚ ਉਹ ਤੁਹਾਨੂੰ ਸੁਣਾਉਣਾ ਵਾ ਲੈਦ ਨਾਲ ਰੱਖ ਕਾਲਾ ਤੀਜਾ ਮੇਰਾ ਤਿਆਰ ਰੱਖ ਕਾਲਾ ਤੀਜਾ ਰੱਖ ਜਿੱਥੇ ਮਰਜੀ ਰੱਖ ਦੇ ਚੱਲ ਇਹ ਗਾਣਾ ਤੁਸੀਂ ਸੁਣਨਾ ਮੈਂ ਕਿਸਾਹ ਦੇ ਵਿੱਚ ਪੂਰੀ ਟੌਨ ਓ ਯਾਰ ਅੱਛਾ ਯਾਰ ਤੂੰ ਕਿਤੇ ਗਾਣੇ ਤੋਂ ਪਹਿਲੇ ਪੰਜੀ ਲੈਣਾ ਦੂਜੀਆਂ ਸੁਣਾ ਤੂੰ ਗਾਣਾ ਇਦਾਂ ਵੀ ਸ਼ੰਕਰ ਸਾਹਿਬ ਵੀ ਕਰ ਦਿੰਦੇ
मैंने जो किया है तुमको बनाया था, तेरे प्यार में मैंने ही गाया था, बरखा की रेखा है अपनी ही देखा है, तुझको देखा है मैंने ही देखा, फिर भी बनाया था फिर भी ही खाया था, ये चार चूहे जो निकले से करने चले तैयार। चाचा ने चाचे को चाय के चम्मच से चटनी चटाई, चाची ने चाची को, चाचा ने चाचा को, मामी ने मामा को, फिर भी बताया मैंने बताया था, तुमने किया था हाथों में हाथ अपना भी साथ था, फिर हाथ पकड़ाया था, फिर भी कहा था, फिर भी रहा था, कर भी रहा था, कर गया फिर भी। हाँ वो तो मैं आंखों में माँ के जानो में देखा है तुमको, आंखों में काटा है, फिर भी देखते ही रह गए। ऊपर पक्का चलता है, नीचे मुन्ना सोता है, चाचा ने चाची को चाय के चम्मच से चटनी चटाए, मैं तोता डिक्कम डाया तो, मैं तोता डिक्का कालू मदारी आया। नमस्कार जी, एक साल नहीं करना ਮੈਂ ਕਹਿੰਦਾ ਤੂੰ ਇੱਕ ਸਾਹ ਚ ਤੇਰਾ ਸਾਹ ਨੇ ਪੂਰਾ ਹੀ ਨਹੀਂ ਸੀ ਹੋਇਆ, ਅੱਧੇ ਚ ਗਾਤਾ ਤੂੰ ਸਾਰਾ। ਮੈਂ ਇੱਕ ਮਾਦਰਤ ਦੀ ਗੱਲ ਪੁੱਛਣਾ ਚਾਹੁੰਦਾ, ਸ਼ੰਕਰ ਮਹਾਦੇਵ तो मैं तो इन शंकर महादेव साहब ने बच्चों की प्यारी प्यारी कहानियां तो बिचो शायरी ली है। आप महान है मिट्टा जी। मेरे को ना लैन मिस हो गई, एक आधी लैन हुई मिस हो लगदा तू ਉਹਨਾਂ ਤੋਂ ਵੱਧ ਕਹਿ यार सिगरेट तो ये ना ऐसा बाहर चल जावे। मैं ਚੱਲ ਯਾਰ ਤੂੰ ਬਾਤ ਸੁਣਾ ਗਾਣਾ, ਐਡੀ ਕਿਹੜੀ ਗੱਲ ਵਾ। शटअप कली हटअप कली थोड़ा पंख थोड़ा थन कर खड़ा कर थोड़ा इचे का पटक मार दूर का ढक हाँ बड़ा कली शट अप कली। हाँ आया की है यार, आप सावन यार एक मिनट यार एक्चुअली लेना कि शटअप कली ਉਹ ਮਟਕ ਕਲੀ ਹੈ ਨਾ। ਫਿਰ ਮਜ਼ਾ ਕਰ ਲਈ। ਰਿਪੀਟ ਕਰ ਤੂੰ ਪਾਗਲਾ ਵੱਡਾ ਗਾਣਾ ਗਾ। हो गया निकल गया बात हाँ गाना निकल। बहरहाल ਤਾਂ ਉਸਤਾਦ ਜੀ ਬੜੀ ਮਿਹਨਤ ਹੋਣੀ ਭਾਜੀ, ਤੇ ਇਨਸ਼ਾਅੱਲਾ ਜਲਦੀ ਤਿਆਰ ਹੋ ਜਾਣਗੇ। ਤੇ ਤੁਸੀਂ ਤਿਆਰ ਹੋ? ਮੈਂ ਤੇ ਗੋਡ ਗਿਫਟ ਕਰਨਾ ਅੱਲਾ ਦੀ ਤਰਫ। ਪੰਜੇ ਅੱਛਾ ਜ਼ਰਾ ਨਹੀਂ ਘਟਦਾ, ਮੈਨੂੰ ਐਸੀ ਕੋਲ ਦੁੱਖ ਹੁੰਦਾ ਸਾਜ ਜੀ। ਅੱਛਾ ਘਟੇ ਤਾਂ ਜੇ ਸਾਡੇ ਕੋਲ ਫੱਦ ਨਾ ਹੋਵੇ, ਸਾਡੇ ਕੋਲ ਖਰਚਾ ਪਈ ਲੱਦੀ ਪਈ ਗਿਆ, ਕਲਾਸਿਕਲ ਕਹਿਆ ਛੱਡ ਕੇ ਮਾਰਨਾਗੇ। ਆਵੇ ਫਿਰ ਇਧਰੋਂ ਆਵੇ ਸਾਡੇ ਫਨਕਾਰ ਦਾ। ਇਹ ਦੇਖ ਲਓ ਬੇਜ਼ੌਕ ਲੋਕ ਨੇ। ਉਸਤਾਦ ਜੀ ਆਵੇ आवे सच की गाना आ गया। चलो जी चलो ਕਰਦੇ शकीलो मारो डोलना रे जारा रे बोलना आयो रे मारे डोल वाली आवाज ला। नहीं स्टार्ट किथों कीता सी शकीलो पारो डोलना वे। क्या बात है जी, क्या बात। यार शकीलो पारो अंदाज़ की है ਕਿਉਂ ਸਾਰੇ ਉਹ ਇੱਕ ਤੁਰਕਿਸ਼ ਜ਼ਬਾਨ ਦੇ ਉਹਨਾਂ ਨੇ ਯੂਜ਼ ਕੀਤਾ ਨਾ, ਤੇ ਸ਼ਕੀਲੋ ਪਰ ਉਹੀ ਉਹ ਕਹਿੰਦਾ ते शटअप कली ਸ਼ਟ ਅਪ ਕਲੀ ਇਹਨਾਂ ਦੀ ਹੈ। ਅੱਛਾ ਉਸਤਾਦ ਜੀ ਭਾਈ ਕੋ ਸੁਣੋ ਕੁਝ। ਇਹ ਕਮਲ ਨਾ ਲਾਇਆ ਗਿਆ। ਮੈਂ ਤੇਰਾ ਨਾ ਪਿੰਡ ਦਾ ਕਲਚਰ ਉਸਤਾਦ ਜੀ। हाँ नहीं ਕਿਉਂਕਿ ਆਪਣੇ सारा ਸਾਰੇ ਹੀ ਦੇਖਦੇ ਆ। ਇਹ ਖਾਨ ਤਾਂ ਖਾਨ ਹੁੰਦੇ ਉੱਚੀਆਂ ਦੁਕਾਨਾਂ ਤੇ, ਫਿੱਕੇ ਪਕਵਾਨ ਹੁੰਦੇ। ਨਜ਼ਰ ਵੀ ਆ ਰਿਹਾ। ਵਾਕੇ ਇਹ ਉੱਡ ਪਈਆਂ ਦੋ ਚਿੜੀਆਂ, ਇੱਕ ਬਹਿ ਗਈ ਤਾਰਾਂ ਤੇ, ਕਸਮਾਂ ਭੁੱਲ ਜਾਂਦੇ ਉਹ ਤਰਕ ਦਰਬਾਰਾਂ ਤੇ। गुड ਬਾਤ ਹੈ ਸਾਰੇ ਕਲੈਪਿੰਗ ਕਰਕੇ ਨਾ। ਇੱਕ ਮੇਰੇ ਲੋਕ ਕਹਿੰਦਾ ਮੈਨੂੰ ਸਾਰੇ ਲੋਕ ਦੇਖਦੇ ਆ, ਬਸ ਸਾਲ ਹੋ ਗਿਆ ਪੁੱਛਣਾ ਕਾਹਦਾ ਕੰਮ ਕਰਦਾ ਤੂੰ ਏ। ਇੱਕ ਗਾਣਾ ਮਿੱਠੇ ਦਾ ਆਖਰੀ ਗਾਣਾ यार बस कर दे ਆਖਰੀ। ਉਸਤਾਦ ਜੀ ਹੈਲ ਇਹ ਬਣਦਾ ਸੀ। ਹਾਂਜੀ ਚਲੋ ਇਹ ਹੁਣ ਤੁਹਾਡੇ ਬੱਪੀ ਲਹਿਰੀ ਸਾਹਿਬ ਯਾਰ ਤਮਹੀਦ ਨਾ ਬੰਨਿਆ ਕਰ। मेरे मौला पप्पी लहरी ਉਸਤਾਦ ਜੀ ਹਾਂਜੀ। ਤੁਸੀਂ ਟੈਲੈਂਟ ਨੂੰ ਦਬਾਓ ਨਾ, ਗਾਣ ਦਿਓ। ਹਾਂਜੀ ਚਲੋ ਜੀ। ਆਹ ਵੀ ਭਾਈ ਤੇ ਵੀ ਤਾਂ ਮਿਹਨਤ ਕਰਨੀ ਆ, ਸਾਡੇ ਤੇ ਵੀ ਤਿਆਰ ਮੁੰਡਾ ਹਾਂਜੀ वाह Ostro, prostro, ziga baganotto, ostro, prostro, ziga baganotto। ਪੋਸਟਰੋ ਹਾਂ। ਆਹ ਗਾਣਾ ਹੈ। ਯਾਨੀ ਮੈਂ ਤੇਰੇ ਬਗੈਰ ਰਹਿ ਨਹੀਂ ਸਕਦਾ, ਮੇਰਾ ਦਿਲ ਨਹੀਂ ਲੱਗਦਾ ਅੱਗੇ। ਉਸਤਾਦ ਜੀ ਮੈਂ ਇਸ ਟਾਈਮ ਫੈਸਲਾ ਬਾਦਸ਼ਾਹ ਹਾਂਜੀ चलो ਇਹ ਹੋਗਾ ਤਾਂ ਤੂੰ ਇੱਕ ਦਿਨ ਪਿੱਛੇ ਹੋ ਗਿਆ ਵਾ ਹੁਣ। ਅੱਛਾ ਵੈਸੇ ਉਸਤਾਦ ਜੀ ਮੈਂ ਇੱਕ ਗੱਲ ਕਰਨਾ ਸੋਚਣਾ ਕਿ ਰਫੀ ਸਾਹਿਬ ਜਿਵੇਂ ਗਾਉਂਦੇ ਜਾਂ ਸੋਨੂ ਸਾਹਿਬ ਜਾਂ ਵੱਡੇ ਜਿੰਨੇ ਮਹਿਦੀ ਸਾਹਿਬ, ਜ਼ਰੂਰੀ ਅਸੀਂ ਉਹਨਾਂ ਨੂੰ ਜਿਵੇਂ ਸੋਨੂ ਨਿਗਮ ਸਾਹਿਬ ਨੇ ਆਪਣਾ ਗਾਇਆ,
ਰਫੀ ਸਾਹਿਬ ਨੂੰ ਗਾ ਕੇ ਲੇਕਿਨ ਆਪਣਾ ਵਿੱਚ ਜ਼ਰੂਰ ਗਾਇਆ। ਹਾਂ ਤੇ ਇਹ ਜ਼ਰੂਰੀ ਨਹੀਂ ਕਿ ਮੇਰੇ ਖਿਆਲ ਨਾਲ ਕਿ ਅਸੀਂ ਰਫੀ ਸਾਹਿਬ ਦਾ ਗਾਣਾ ਰਫੀ ਸਾਹਿਬ ਨੂੰ ਹੀ ਜ਼ਿਹਨ ਚ ਰੱਖ ਕੇ ਸੁਣੀਏ। ਨਹੀਂ ਨਹੀਂ ਇਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਨਾ ਉਹਦਾ ਕੀ ਰੌਲਾ ਹੁੰਦਾ ਹੈ ਕਿ ਕਾਪੀ ਉਹ ਹੁੰਦੀ ਹੈ ਲੇਕਿਨ ਇਹ ਗੱਲ ਮਾੜੀ ਹੈ। ਜਾਂ ਤਾਂ ਫਿਰ ਤੁਸੀਂ ਰਫੀ ਸਾਹਿਬ ਨੂੰ ਵਿੱਚੋਂ ਕੱਢ ਦਿਓ, ਕਿਉਂਕਿ ਮੈਂ ਸੋਨੂ ਨਿਗਮ ਸਾਹਿਬ ਦਾ ਫੈਨ ਆ ਤੇ ਸੋਨੂ ਨਿਗਮ ਦੱਸੋ ਤੇ ਸੋਨੂ ਨਿਗਮ ਦੀ ਝਲਕ ਨਜ਼ਰ ਆਵੇ ਤੇ ਬੰਦਾ ਕੋਈ ਸੋਨੂ, ਉਹ ਵੀ ਇੱਕ ਲੈਜੈਂਡ ਆਦਮੀ ਹੈ ਭਾਈ, ਉਹਨਾਂ ਦੇ ਗਾਣੇ ਗਾ। ਲੇਕਿਨ ਅਗਰ ਤੁਸੀਂ ਰਫੀ ਸਾਹਿਬ ਨੂੰ ਦੇਖ ਰਹੇ ਹੋ ਤੇ ਫਿਰ ਰਫੀ ਸਾਹਿਬ ਦੇ ਗਾਣੇ ਸੋਨੂ ਨਿਗਮ ਸਾਹਿਬ ਦੀ ਆਵਾਜ਼ 'ਚ ਨਾ ਸੁਣੋ। ਲੇਕਿਨ ਇੱਕ ਮਸਲਾ ਵਾ, ਇਹ ਰਫੀ ਸਾਹਿਬ ਨੂੰ ਗਾਉਂਦੇ ਤੇ ਸੋਨੂ ਨਿਗਮ ਸਾਹਿਬ ਤੇ ਸੋਨੂ ਨਿਗਮ ਗਾਉਂਦੇ ਤੇ ਰਫੀ ਸਾਹਿਬ। ਹੁਣ ਰਫੀ ਸਾਹਿਬ ਸੋਨੂ ਸਾਹਿਬ ਨੇ ਹੋ ਜਾਏਗਾ ਮੇਰਾ ਤਾਂ ਉਹਨੇ ਕਿਹਾ ਨਾ ਉਹ ਜਿਹੜਾ ਉਹ ਤਨਹਾਈ ਐ ਉਹ ਪਾਉਂਦੇ ਨੇ ਵਿੱਚ ਯੋਡਲੀ ਰਫੀ ਸਾਹਿਬ ਸੋਨੂ ਸਾਹਿਬ, ਉਹ ਇਹਨੇ ਨਹੀਂ ਪਾਈ। ਹੁਣ ਇਹ ਉਸ ਹਿਸਾਬ ਨਾਲ ਰਫੀ ਸਾਹਿਬ ਨੂੰ ਗਾਉਣ ਡਿਆ ਸੀ। ਉਸਤਾਦ ਜੀ 70-80 ਰੁਪਏ ਚੇਂਜ ਓਵਰ ਮਿਲਦਾ ਲਾਉਣਾ, ਤੁਸੀਂ ਰਫੀ ਸਾਹਿਬ ਤੇ ਕਰ ਲਿਆ, ਕਦੀ ਸੋਨੂ ਨਿਗਮ ਸਾਹਿਬ ਤੇ ਕਰ ਲਿਆ ਸਹੀ ਗੱਲ ਇਹਨੂੰ ਯਾਨੀ ਡਿਮਰ ਲਵਾ ਲਓ। ਜਿਹੜੀ ਡਿੱਬਰ ਹੋਰ ਚੀਜ਼ ਹੁੰਦੀ ਹੈ ਚੇਂਜ ਓਵਰ। ਅੱਛਾ ਜਿਹੜਾ ਉਹ ਬਿਜਲੀ ਜਿਹੜੀ ਆ ਉਹ ਕਰ ਸਭ ਇੱਧਰਲੇ ਮੀਟਰ ਤੇ ਕਰ ਲਓ ਭਾਵੇਂ ਇੱਧਰਲੇ ਹਾਂ ਠੀਕ ਹੋ ਗਿਆ ਠੀਕ ਹੋ ਗਿਆ। ਭਾਜੀ ਹੋ ਜਾਣਗੇ ਮਿੱਠਾ ਤੁਹਾਨੂੰ ਕਿਹਦਾ ਲੱਗਿਆ? ਮੈਂ ਤਾਂ ਭਾਈ ਬਿਲਕੁਲ ਫਾਰਗ ਲੱਗਾ ਫਿਰ ਇਹਦਾ ਮਤਲਬ ਓਕੇ ਆ। ਕਿਉਂਕਿ ਭਾਈ ਘਰ ਹੋ ਜੀ ਉਹਨੇ ਮੈਂ ਝੂਠ ਨਹੀਂ ਬੋਲਣਾ। ਸਾਡਾ ਸਿੰਗਰ ਉਸਤਾਦ ਜੀ ਦੱਸੋ ਕਿਹਦਾ ਲੱਗਾ ਤੁਸੀਂ? ਆਖਰਲਾ ਨਹੀਂ ਪੰਜਾਬੀ ਵੀ ਤੁਸੀਂ ਦੋਵੇਂ ਫੈਨ ਆ ਲੋ। ਫਾਈਨਲ ਆਖਰਲਾ ਪੰਜਾਬੀ ਰਹਿ ਗਿਆ ਜੀ, ਸੁਣਾ ਦਈਏ। ਸੁਣਾ ਦਿਓ ਜੀ ਸਾਹਿਬ, ਘਰ ਦੇ ਖਾਲੀ ਕਰਦਾ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ। ਓਕੇ ਜੀ ਆ ਲੈ ਲੋ ਆਖਰਲਾ ਗੰਢ ਖੁੱਲੀ ਆ ਗੰਢ ਖੁੱਲ ਗਈ ਸੱਜਣਾ। ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਸਾਦਾ ਗਮ ਛਾ 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 ਰੇ ਛਗਾ ਮਰੇ ਛਾ ਅੱਖੀਆਂ ਦੀ ਨੀਂਦ ਉਡਾਈ ਬੇਬੇਈਮਾਨਾ ਇਹ ਅੱਗੋਂ ਕਿਦਾਂ ਬਸ ਤੇ ਫਾਈਨਲ ਕਰ ਦੇਣ ਤੋਂ ਨਹੀਂ ਅਗਲਾ ਲਾ ਲਈਏ ਨਾ। ਜਾਉਣ ਜਾ ਲੈ ਜਾ ਚਿੱਠੀ ਮੇਰੇ ਢੋਲ ਦੀ ਵੇ ਕਬੂਤਰਾ। ਇਸ ਲਫ਼ਜ਼ ਤੋਂ ਸਾਡਾ ਮੁੱਕਿਆ ਹੀ ਨਹੀਂ ਸੀ, ਚੱਲ ਆਪਾਂ ਜਿੱਤ ਗਏ। ਨਹੀਂ ਚਲੋ ਕੋਈ ਗੱਲ ਨਹੀਂ। ਬੜੀ ਗੱਲ ਆ ਬੜੀ ਗੱਲ। ਲੋ ਜੀ ਸਾਡੇ ਪਾਕਿਸਤਾਨ 'ਚ ਰਫੀ ਸਾਹਿਬ ਨੂੰ ਗਾਣ ਵਾਲੇ ਕੁਛ ਚੰਦ ਲੋਕ, ਜਿਹੜਾ ਇੱਕ ਮੁੰਡਾ ਆਪਾਂ ਬੁਲਾਇਆ ਸੀ ਪਹਿਲੇ ਆਪਾਂ ਉਧਰਲੇ ਦਫ਼ਤਰ, ਯਾਦ ਹੈ ਕੀ ਨਾਮ ਸੀ ਮੁੰਡੇ ਦਾ? ਉਹ ਬਹੁਤ ਅੱਛਾ ਹਾਂ ਉਹ ਵੀ ਬਹੁਤ ਅੱਛਾ ਗਾਉਂਦਾ। ਬਹੁਤ ਅੱਛਾ ਗਾਉਂਦਾ ਸੀ। ਔਰ ਉਹਦੇ 'ਚ ਇੱਕ ਫਰਕ ਸੀ, ਉਹ ਮੀਂਡ ਕਾਫੀ ਉਹਦੇ 'ਚ ਇਹਨਾਂ ਨਾਲੋਂ ਜ਼ਿਆਦਾ ਸੀ। ਰਫੀ ਸਾਹਿਬ ਨੂੰ ਬੜਾ ਅੱਛਾ ਗਾਉਂਦਾ ਸੀ। ਬੜਾ ਅੱਛਾ ਗਾਉਂਦੇ। ਸਾਜੀ ਮੇਦੇ ਦੀ ਕੀ ਪੋਜੀਸ਼ਨ ਹੈ? ਇਹ ਨਾ ਹੋਵੇ ਆਪਣੇ ਤੇ ਲੈਦਾ ਹੀ ਹੋਟਲ ਦੇ। ਉਹ ਕੁੱਕ ਬੜਾ ਅੱਛਾ ਭਾਈ, ਖਾਣਾ ਬੜਾ ਅੱਛਾ ਪਕਾਇਆ। ਮੈਂ ਆਇਆ ਤਾਂ ਉਹਨੇ ਭਾਈ ਵਾਈਟ ਚਾਵਲ ਤੇ ਚਿਕਨ ਪਕਾਇਆ ਸੀ। ਕੁੱਕ ਬੜਾ ਅੱਛਾ। ਹਾਂਜੀ ਅੱਛਾ ਜੀ। ਹਾਂ ਬਲਕਿ ਕੋਕੜੂ ਕੜੂ ਆ। ਨਹੀਂ ਉਸਤਾਦ ਜੀ ਇਹਨੇ ਕੋ ਹਲਫ ਲੈ ਲਓ, ਇਹ ਨਾ ਹੋਵੇ ਜਦੋਂ ਤਿਆਰ ਹੋ ਜਾਣ ਅਸੀਂ ਇਹਨੂੰ ਸੈਟਿੰਗ ਕਰਾਈਏ, ਕੰਮ ਕਰਾਈਏ ਇਹਨਾਂ ਦਾ ਤੇ ਮੁੜ ਕੇ ਕਿਸੇ ਹੋਰ ਗਾਉਂਦੇ ਹੋਣ। ਉਹ ਸੈਟਿੰਗ ਤੇ ਉਹਦੇ ਸੈਟਿੰਗ ਕਰਾਉਣੀ ਇਸ ਤੋਂ ਮੈਂ ਹੋਰ ਗਾਵੇ ਜਿੱਥੇ ਮਰਦੀ ਮੁੜ ਕੇ ਬੰਨੀ ਰੱਖਣਾ ਨੂੰ ਨਾਲ। ਹੁਣ ਇਹ ਮਹਿਰਾਨ ਲਈ ਹੈ ਵੀ ਸੈਟਿੰਗ ਕਰਾਉਣੀ, ਵੀ ਵੈਸੇ ਕਹੋ ਵੀ ਜੇ ਉਹਨੂੰ ਗਲੇ ਲੋ ਸੈਟਿੰਗ ਕੀ ਹੋਇਆ? ਇਹ ਨਾ ਮਤਲਬ ਮਹਿੰਦੀ ਦਾ ਧੋਤੀ ਪਾ ਕੇ ਰਫੀ ਸਾਹਿਬ ਗਾਈ ਜਾਵੇ। ਆਹੋ ਨਾਲ ਆਪਣੇ 200 ਰਵੀ ਸਾਹਿਬ ਮੈਂ ਖੁਦਾ ਦੀ ਕਸਮ ਰਵੀ ਸਾਹਿਬ ਜਾਇਆ ਨਹੀਂ ਕਰਦਾ। ਬੇਟੀਆਂ ਤੇ ਧੋਤੀ ਪਾ ਕੇ ਆ ਕਿੰਗ ਪਾਇਆ ਹੋਇਆ ਤੇ ਰਫੀ ਸਾਹਿਬ ਦਾ ਉਹ ਹਿਸਾਬ ਨਾ ਕਰੇ ਵਿਚਾਰਾ। ਕੀ ਹੁਆ ਤੇਰਾ ਵਾਦਾ? ਆਹ ਕੀ ਸਮਝਾਇਆ ਆਪਣੇ ਜੀ ਸਰ। ਅੱਲਾ ਕਰ ਉਹ ਨਾਲ ਦੋ ਢੋਲਾਣੇ ਲਏ ਹੁਣ ਤੇ ਮੈਂ ਸੋਣਾ। ਇਹਨਾਂ ਦੇ ਕੋਲੋਂ ਇੰਟਰਵਿਊ ਤੇ ਲਵੋ ਕਿ ਇਹਨਾਂ ਨੇ ਕਿੱਥੋਂ ਸਿੱਖਿਆ ਸਰ ਜੀ? ਤੁਸੀਂ ਤੁਹਾਡੇ ਉਸਤਾਦ ਕੌਣ ਨੇ? ਮੇਰਾ ਉਸਤਾਦ ਕੋਈ ਨਹੀਂ, ਉਸਤਾਦ ਜੀ ਵਕਤ ਨੇ ਸਿਖਾਇਆ ਸਾਨੂੰ, ਹਾਲਾਤ ਨੇ ਸਿਖਾਇਆ। ਇਹ ਇਹਨਾਂ ਦੀ ਕਿੱਥੇ ਅਕੈਡਮੀ ਹੈ ਵਕਤ ਦੀ? ਇਹ ਵਕਤ ਨਿਊਜ਼ ਜਿਹੜਾ ਲਾਹੌਰ। ਨਹੀਂ ਸਰ ਹੋਰ ਵਕਤ ਵਾ। ਵਕਤ ਨੇ ਸਿਖਾਇਆ ਤੇ ਉਹ ਵੀ ਨਹੀਂ ਸਹੀ। ਵਕਤ ਵੀ ਸਹੀ ਨਹੀਂ ਸਿਖਾਇਆ। ਮਹਮੂਦ ਰਾਗੀ ਸਾਹਿਬ ਹੁੰਦੇ ਸੀਗੇ ਅੱਛਾ ਹਾਂਜੀ ਸ਼ਰੀਫ ਰਾਗੀ ਸਾਹਿਬ ਦੇ ਸ਼ਾਗਿਰਦ। ਹੁਣ ਕੇ ਲੇਕਿਨ ਅੱਛਾ ਮਹਿਮੂਦ ਰਾਗੀ। ਮਹਮੂਦ ਰਾਗੀ ਸਾਹਿਬ ਉਹ ਮੇਲੇ 'ਚ ਬਹੁਤ ਸੋਹਣਾ ਗਾਉਂਦੇ ਹੁੰਦੇ ਸੀਗੇ। ਹਾਂਜੀ। ਅੱਲਾ ਨੂੰ ਜਨਤਾ ਹੀ ਘਰ ਦੇਵੇ। ਉਹ ਮਰ ਗਏ ਨੇ? ਹਾਂਜੀ ਹਾਂਜੀ ਉਹਨਾਂ ਦੇ ਗਾਣੇ ਬੜੇ ਮਸ਼ਹੂਰ ਸੀ। ਇਹ ਟੋਕਰਾ ਟੋਕਰਾ ਗੋਹਾ ਕਰਦੀ ਹੈ 10 ਸ਼ਰੀਫ ਰਾਗੀਆਂ ਤੇਰੀ ਕਿੰਗ ਕੀ ਆਂਦੀ ਸ਼ੋਲਾ ਤਾਂ ਮੈਂ ਜਲ ਬੁਝਾ, ਉਹਨਾਂ ਨੇ ਗਾਇਆ ਆਪਣੀ ਜ਼ੁਬਾਨ 'ਚ। ਇਹ ਸ਼ੋਲਾ ਸੀ ਮੈਂ ਬੁੱਝ ਗਿਆ ਪਾਣੀ ਦਿਓ ਨਾ ਮੈਨੂੰ। ਇਹ ਉਹਨਾਂ ਦਾ ਸ਼ਰੀਫ ਰਾਗੀ ਸਾਹਿਬ ਦੇ ਸੀ ਗਾਣੇ ਬੜੇ ਸੋਹਣੇ ਇਹਨਾਂ ਦੇ। ਅੱਛਾ ਸ਼ੋਲਾ ਸਾ ਸ਼ੋਲਾ ਸਾ ਮੈਂ ਬੁੱਝ ਗਿਆ ਪਾਣੀ ਦਿਓ ਨਾ ਮੈਨੂੰ। ਨਹੀਂ ਤੇ ਉਹ ਵੀ ਦੱਸਣਾ ਨਾ ਮੇਮ ਵਾਲਾ ਗਾਇਆ ਉਹਨੇ। ਹਾਂ ਮੇਮਾਂ ਦੇ ਵਿੱਚ ਹੀ ਰਹਿੰਦਾ ਉਹ। ਆਹੋ ਉਹਨਾਂ ਨੇ ਬੜਾ ਮੇਮ ਦਾ ਦੱਸਿਆ ਸੀ ਉਹਨੇ। ਢੇਤਰੋ 에ਅਰਪੋਰਟ ਤੇ ਜਿਹੜਾ ਉਹ ਤੇ ਆਰਫ ਲੋਹਾਰ ਸਾਹਿਬ ਦਾ ਸੀ ਨਾ। ਆਹੋ ਹਰ ਫਲੋਰ ਸਾਹਿਬ। ਅੱਛਾ ਇਹ ਬੜਾ ਚੱਲ ਰਿਹਾ ਅੱਜ ਕੱਲ ਯਾਰ। ਹਾਂਜੀ ਤੈਨੂੰ ਸੈਰ ਕਰਾਵਾਂ ਹਾਂ ਤੈਨੂੰ ਮौज ਕਰਾਵਾਂ ਤੈਨੂੰ ਮौज ਕਰਾਵਾਂ ਹਾਂਜੀ ਹਾਂਜੀ। ਉਸਤਾਦ ਜੀ ਇਸ ਗਾਣੇ ਨੇ ਬਿਜ਼ਨਸ ਹੀ ਬੜਾ ਕੀਤਾ ਵਾ ਕੀ ਬੋਲੋ। ਅੱਛਾ ਆਰਫ ਲੋਹਾਰ ਸਾਹਿਬ ਦਾ ਇੱਕ ਵਾਅਦਾ ਵਾ ਕਿ ਉਹ ਘਰ 'ਚ ਬੈਠਿਆਂ ਕੋਈ ਵੀ ਗੱਲ ਜਾਂ ਕੋਈ ਵੀ ਲਫ਼ਜ਼, ਪਹਿਲਾਂ ਵੀ ਇਹਨਾਂ ਨੇ ਇੱਕ ਗਾਣਾ ਸੀ ਉਹ ਇਦਾਂ ਹੀ ਗਾਇਆ ਤੇ ਉਹ ਹਿੱਟ ਹੋ ਗਿਆ। ਇਹ ਵੀ ਉਹਨਾਂ ਨੇ ਕਹਿੰਦੇ ਮੇਰੇ ਬੇਟੇ ਨੇ ਨਾ ਆਵਾਜ਼ ਲਾਈ ਏਦਾਂ ਆ ਵੀ
ਚਲੀ ਜਾ, ਤੇ ਉਹ ਕਹਿੰਦੇ ਮੈਨੂੰ ਉੱਥੋਂ ਲੱਭ ਗਿਆ ਕੋਈ ਯਾਰ ਇਹ ਏਦਾਂ ਸੀ ਨਾ ਬਣਾ ਸਕਨੇ, ਤੈਨੂੰ ਮੌਜ ਕਰਾਵਾਂ ਤੇ ਇਹ ਕਿਦੋਂ ਕਿਹਾ ਉਹਨਾਂ ਨੇ? ਇਹ ਇੱਕ ਇੰਟਰਵਿਊ ਚ ਕਿਹਾ ਨਾ, ਕਿੱਥੇ? ਮੈਨੂੰ ਪਰਸਨਲ ਮਿਲੇ ਸੀ ਉਹਨਾਂ, ਮੈਨੂੰ ਪਹਿਲੇ ਉਸਤਾਦ ਜੀ ਸਾਰੀ ਦੁਨੀਆ ਨੂੰ ਪਤਾ ਹੈ। ਨਹੀਂ ਯਾਰ ਮੈਨੂੰ ਇਹ ਤੇ ਕੋਈ ਇੰਡੀਅਨ ਮੁੰਡਾ ਨਾਲ ਜਿਹਨੇ ਗਾਇਆ ਨਾ ਦੁਬਈ ਦੇ ਵਿੱਚ। ਹਾਂਜੀ ਉਹਨਾਂ ਨੇ ਦੱਸਿਆ ਕਿ ਮੈਂ ਨਾ ਘਰ ਬੈਠੇ ਅਕਸਰ ਕੋਈ ਗੱਲ ਹੁੰਦੀ ਨਾ, ਤੇ ਉਹ ਗੱਲ ਦੇ ਵਿੱਚੋਂ ਹੀ ਮੈਨੂੰ ਹਾਂ ਠੀਕ ਹੈ ਚਲੋ ਗੱਲਾਂ ਤੇ ਸਾਡੇ ਘਰ ਵੀ ਬਹੁਤ ਹੁੰਦੀਆਂ, ਮੈਂ ਤੇ ਰੋਜ਼ ਇੱਕ ਐਲਬਮ ਬਣਾ ਸਕਦਾ। ਹਾਂ ਉਸਤਾਦ ਜੀ, ਤੇ ਤੁਸੀਂ ਥੋੜਾ ਬਣਾਇਆ, ਤੁਸੀਂ ਕਿਹੜੇ ਕਿਹੜੇ ਤੁਹਾਡੇ ਲਫ਼ਜ਼ ਚੱਲੇ ਸੀ, ਨਿਜ਼ਾਮ ਤੁਹਾਡਾ ਯਾਨੀ ਜਦੋਂ ਅਸੀਂ ਸਾਨੂੰ ਪਤਾ ਨਹੀਂ ਸੀ ਕਿ ਯਾਰ ਉਹ ਕੈਸਾ ਚੱਲ ਰਿਹਾ, ਹੋਰ ਸੁਣਾ ਕਿਦਾਂ ਨਿਜ਼ਾਮ ਓਕੇ ਸਾਰਾ ਨਿਜ਼ਾਮ ਓਕੇ ਵਾਲੀ ਗੱਲ ਜਿਹੜੀ ਤੁਸੀਂ ਚੌਕਾ ਓਕਾ ਹਾਂ ਜੀ, ਘਰ ਬੈਠੇ ਤੁਸੀਂ ਕਿੰਨਾ ਕੁਛ ਨਹੀਂ ਕੀਤਾ। ਓਕਾ ਸਵੇਰੇ ਫਿਰ ਟਾਈਮ ਕੱਟੋ, ਭਾਜੀ ਨੂੰ ਮੋਟਰ ਮਾਰਕੀਟ ਲੈ ਕੇ ਚਲੀ, ਜਿਹੜੀ ਸ਼ਾਇਦ ਪੈਣ ਵਾਲੀ ਲੈ ਕੇ ਆਏਗੇ ਭਾਜੀ ਦੀ, ਇਹ ਭਾਜੀ ਪੈਣ ਵਾਲੇ ਇੱਕ ਹੋਰ ਭਾਜੀ ਲੈ ਕੇ ਨਾ ਗਲੇ ਦਾ ਕੰਮ ਸ਼ੈ ਕੋਈ ਪੈਨ ਨਹੀਂ ਵਾਲੀ ਸ਼ੈ ਪਈ ਆ, ਉਹ ਸਿਰਫ ਸਿੱਧੀਆਂ ਉਸਤਾਦ ਜੀ ਕਹਿੰਦੇ ਹੁਣ। ਹਾਂ ਇਹ ਮਾਸ਼ਾਅੱਲਾ ਬੜੇ ਬੜੇ ਕੁਝ ਸ਼ੈਵਾਂ ਕੱਢਣ ਵਾਲੀਆਂ ਨੇ, ਕੁਝ ਪਾਉਣ ਵਾਲੀਆਂ ਨੇ। ਇਹ ਬੜੇ ਬੜੇ ਪ੍ਰੋਗਰਾਮ ਉਸਤਾਦ ਜੀ ਗਾਉਂਦਾ ਵਾ ਹੈਲਮਟ ਪਾ ਕੇ, ਕਿਉਂਕਿ ਰੋੜੇ ਮਾਰਦੇ ਲੋਕੀ ਖੜੋਤੇ ਨਹੀਂ। ਇਹਦੇ ਇੱਕ ਦੋ ਵਾਰੀ ਹੋ ਗਿਆ ਲੋਕੀ ਕਹਿੰਦੇ ਐ ਸਿੰਗਰ ਨੂੰ ਰੋੜੇ ਮਾਰੋ ਸਵਾਬ ਹੁੰਦਾ। ਹੈਲਮਟ ਵਾਲਾ ਸਿੰਗਰ। ਇੱਕ ਫੰਕਸ਼ਨ ਤੇ ਗਿਆ ਵਾ, ਤੇ ਉਹ ਬਾਨੀ ਨੂੰ ਨਾ ਗੱਲ ਨਾਲ ਲਾ ਕੇ, ਮੈਂ ਕਿਹਾ ਕੀ ਕਰਨਾ, ਕਹਿੰਦਾ ਨੇ ਤਮਾਜ ਚ ਲੈ ਰਿਹਾ ਬਾਤ ਯਾਰ ਕਿਉਂਕਿ ਇਹਨੇ ਮੈਨੂੰ ਪੜਨਾ ਹੀ। ਪਹਿਲਾ ਗਾਣਾ ਹੀ ਗਾਇਆ ਤੇ ਉਹਨਾਂ ਨੇ ਗਾਉਂਦੇ ਨੂੰ ਆਵਾਜ਼ ਮਾਰ ਲਈ, ਤੂੰ ਗਾਣ ਨੂੰ ਰਹਿੰਦੇ ਆ ਲਾ ਉੱਥੋਂ ਬੋਤਲਾਂ ਫੜ ਕੇ ਲਿਆ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਜ ਦਾ ਸ਼ੋਅ ਸਾਰਾ ਮੇਰੇ ਭਰਾ ਤੇ ਹੋ ਗਿਆ, ਬਾਕੀ ਚਲੋ ਗਾਣੇ ਤੇ ਮੌਸੀਕੀ ਤੇ ਹੋ ਗਿਆ, ਲੇਕਿਨ ਚਲੋ ਸ਼ੁਗਲ ਮੇਲਾ ਸਹੀ। ਤੇ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਕਿ ਇਸ ਬੱਚੇ ਦੇ ਬਾਰੇ ਚ ਸਾਰਾ, ਵੈਸੇ ਤਾਂ ਮੈਂ ਦੱਸ ਦਿੱਤਾ ਸਾਰਾ ਕੁਝ, ਲੇਕਿਨ ਤੁਸੀਂ ਵੀ ਦੱਸਣਾ ਕਿ ਤੁਹਾਨੂੰ ਕੈਸਾ ਲੱਗਾ, ਔਰ ਜਿਹੜੀ ਮੈਂ ਗੱਲ ਕੀਤੀ ਉਹ ਕਿਆ ਤੁਸੀਂ ਕਿੰਨੇ % ਐਗਰੀ ਉਸ ਗੱਲ ਤੇ। ਔਰ ਇੱਕ ਸਵਾਲ ਮੇਰਾ ਵੀ ਹੈ ਕਿ ਜਿਹੜਾ ਕਹਿੰਦੇ ਮੌਸੀਕੀ ਰੂਹ ਦੀ ਗ਼ਿਜ਼ਾ, ਇਹਦੇ ਲਈ ਮੌਸੀਕੀ ਵੀ ਰੂਹ ਦੀ ਗ਼ਿਜ਼ਾ ਪਿਛਲੇ ਦਿਨ ਖੂਹ ਦੀ ਗਜ਼ਾ, ਇਹਦੀ ਉਸਤਾਦ ਜੀ ਮੌਸੀਕੀ ਬਦਰੂ ਦੀ ਗੁਜ਼ਾਰ। ਇਹ ਖੂਹ ਦੀ ਸਜ਼ਾ ਵਾ, ਮੌਸੀਕੀ ਖੂਹ ਦੀ ਸਜ਼ਾ ਵਾ। ਅਗਰ ਇਸ ਭਾਜੀ ਦੀ ਮੌਸੀਕੀ ਇੱਕ ਰੂਹ ਦੀ ਸਜਾਵਾ ਨਾ ਗਜਾਵਾ, ਮੇਰੀ ਗਰੁੱਪ ਪੂਰੀ ਦੀ ਆ, ਪੂਰਾ ਗਰੁੱਪ ਸੁਣੋਗੇ ਸੁਣ ਹੋ ਜਾਏਗਾ। ਚਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋਗੇ, ਕੱਲ ਮੁਲਾਕਾਤ ਹੋਏਗੀ।